ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਪਲੇਟਫਾਰਮ ਹੈਗਾ ਜੀ ਆਪਣਾ ਇੰਡੋਸ ਟੀਵੀ ਤੇ ਸਟੂਡੀਓ ਹੈਗਾ ਸਾਡਾ ਬ੍ਰਿਸਬੇਨ ਦੇ ਵਿੱਚ ਆਸਟ੍ਰੇਲੀਆ ਤੋਂ। ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਹਰ ਬੁੱਧਵਾਰ ਸ਼ਾਮ ਨੂੰ ਅਸੀਂ 6 ਵਜੇ ਇਹ ਮਾਈਗ੍ਰੇਸ਼ਨ ਦੇ ਸੰਬੰਧਿਤ ਪ੍ਰੋਗਰਾਮ ਆਪਾਂ ਤੁਹਾਡੇ ਵਾਸਤੇ ਲਾਈਵ ਲੈ ਕੇ ਆਉਂਦੇ ਹਾਂ। ਤੇ ਛੋਟੀ ਜੀ ਦੋਸਤੋ ਅਪਡੇਟ ਹੈ ਕਿ ਇਹਦੇ ਵਿੱਚ ਹੁਣ ਅੱਗੇ ਤੋਂ ਅਸੀਂ ਜਿਹੜਾ ਜਨਵਰੀ ਮਹੀਨਾ ਆਊਗਾ 2021 ਤੇ ਜਿੱਦਾਂ ਕਿ ਹੁਣ ਅਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡੇ ਕਮੈਂਟਸ ਦੇ ਰੂਪ ਦੇ ਵਿੱਚ ਤੁਹਾਡੇ ਸਵਾਲ ਲੈਣੇ ਆ ਤੇ ਉਸ ਦੇ ਵਿੱਚ ਆਪਾਂ ਲਾਈਵ ਕਾਲਸ ਸ਼ੁਰੂ ਕਰਾਂਗੇ। ਤਾਂ ਤੁਸੀਂ ਫਿਰ ਸਿੱਧੀਆਂ ਗੱਲਾਂ ਬਾਤਾਂ ਕਰ ਸਕਦੇ ਹੋ। ਤੁਹਾਡੇ ਸਵਾਲ ਜਵਾਬ ਆਪਾਂ ਡਾਇਰੈਕਟ ਅਮਨ ਭੰਗੂ ਜੀ ਨਾਲ ਗੱਲਬਾਤ ਕਰਵਾਇਆ ਕਰਾਂਗੇ। ਸੋ ਹਮੇਸ਼ਾ ਦੀ ਤਰ੍ਹਾਂ ਆਪਣਾ ਸਾਥ ਦੇ ਰਹੇ ਨੇ ਅਮਨ ਭੰਗੂ ਜੀ ਬੁਲਸ ਆਈ ਕੰਸਲਟੈਂਟ ਤੋਂ। ਸਭ ਤੋਂ ਪਹਿਲਾਂ ਆਪਾਂ ਕਰਦੇ ਉਹਨਾਂ ਦਾ ਸਵਾਗਤ। ਅਮਨ ਜੀ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਤੇ ਇੰਡੋਸ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਜੀ। ਹੋਰ ਸੁਣਾਓ ਠੀਕ ਠਾਕ? ਬਸ ਵਧੀਆ ਜੀ, ਖੈਰ ਸੁਖ ਰਾਜੀ ਬਾਜੀ? ਜੀ ਜੀ ਬਹੁਤ ਵਧੀਆ। ਠੀਕ ਹੈ। ਤੇ ਦੋਸਤੋ ਇੱਕ ਛੋਟੀ ਜਿਹੀ ਖੁਸ਼ਖਬਰੀ ਵੀ ਆ ਕਿ ਜਿੱਦਾਂ ਖੈਰ ਖਬਰ ਤਾਂ ਸਾਰਿਆਂ ਕੋਲ ਪਹੁੰਚ ਗਈ ਹੋਣੀ ਹੈ ਕਿ ਜਿਹੜੀ ਪਹਿਲੀ ਫਲਾਈਟ ਆਈ ਹੈ ਕਰੋਨਾ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਫਲਾਈਟ, ਤੋਂ ਆਪਾਂ ਅਮਨ ਜੀ ਤੋਂ ਲੈਂਦੇ ਹਾਂ ਉਹਦੇ ਬਾਰੇ ਜਾਣਕਾਰੀ। ਭੰਗੂ ਸਾਹਿਬ ਸੁਣਿਆ ਕਿ ਕਹਿੰਦੇ ਕਰੋਨਾ ਤੋਂ ਬਾਅਦ ਪਹਿਲੀ ਸਟੂਡੈਂਟਾਂ ਦੀ ਇੰਟਰਨੈਸ਼ਨਲ ਸਟੂਡੈਂਟ ਦੀ ਫਲਾਈਟ ਆਈ ਹੈ। ਸੋ ਰੌਣਕ ਲੱਗਣ ਲੱਗੀ ਕਹਿ ਸਕਦੇ ਹਾਂ। ਰੌਣਕ ਸ਼ੁਰੂ ਹੋ ਚੁੱਕੀ ਹੈ ਜੀ। ਜਿਹੜੀ ਪਹਿਲੀ ਫਲਾਈਟ ਸੀਗੀ ਉਹ 63 ਸਟੂਡੈਂਟਸ ਦੀ ਡਾਰਵਿਨ ਦੇ ਵਿੱਚ ਉਤਰੀ ਹੈ। ਜਿੱਦਾਂ ਕਿ ਨਾਰਮਲ ਕੰਡੀਸ਼ਨ ਹੈ, ਤੁਹਾਨੂੰ ਪਤਾ ਕਿ ਕੁਆਰੰਟੀਨ ਕਰਨਾ ਪੈਂਦਾ ਹੈ। ਉਹ ਬੱਚਿਆਂ ਨੂੰ ਵੀ ਪਹਿਲਾਂ 14 ਡੇਜ਼ 14 ਦਿਨਾਂ ਦਾ ਉਹਨਾਂ ਨੂੰ ਇਕਾਂਤਵਾਸ ਉਹਨਾਂ ਨੂੰ ਆਈਸੋਲੇਸ਼ਨ ਦੇ ਵਿੱਚ ਰੱਖਣਗੇ। ਕੁਆਰੰਟੀਨ ਆਪਣੀ ਚੈੱਕ ਕਰਨਗੇ ਉਹਨਾਂ ਦੀ ਸਾਰਾ ਵੀ ਠੀਕ ਠਾਕ ਦੇ ਨਾਲ ਕੋਈ ਉਹਨਾਂ ਦੀ ਕੋਈ ਮਤਲਬ ਪ੍ਰੋਬਲਮ ਤਾਂ ਨਹੀਂ ਹੈਗੀ। ਬਾਕੀ ਉੱਥੇ ਚੜ੍ਹਨ ਤੋਂ ਪਹਿਲਾਂ ਵੀ ਉਹਨਾਂ ਦਾ ਕਰੋਨਾ ਟੈਸਟ ਹੁੰਦਾ ਜੀ। ਠੀਕ ਹੈ। 72 ਆਵਰਸ ਦੇ ਵਿੱਚ ਉਹਨਾਂ ਦਾ ਇੱਕ ਟੈਸਟ ਲੈਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉਹ ਚੜ੍ਹਨ ਦਿੱਤਾ ਜਾਂਦਾ ਹੈ ਤਾਂ ਕਿ ਉਹ ਟੈਸਟ ਦੇਖਣ ਕਿ ਪੋਜ਼ਿਟਿਵ ਨੈਗੇਟਿਵ ਕੀ ਹੈ। ਅਗਰ ਪੋਜ਼ਿਟਿਵ ਹੈ ਤਾਂ ਓਬਵੀਅਸਲੀ ਉਹਨਾਂ ਨੂੰ ਉੱਥੇ ਰੋਕ ਲਿਆ ਜਾਊਗਾ। ਜੇ ਨੈਗੇਟਿਵ ਨੇ ਫਿਰ ਉਹ ਚੜ੍ਹਨਗੇ। ਉਸ ਤੋਂ ਬਾਅਦ 14 ਦਿਨ ਜਿੱਦਾਂ ਕਹਿੰਦੇ ਨੇ ਕਿ ਜਿਹੜਾ ਕਰੋਨਾ ਵਾਇਰਸ ਲੈਂਦਾ ਟਾਈਮ ਆਪਣਾ ਉਹ ਤੋਂ ਬਿਲਕੁਲ ਖਤਮ ਹੋ ਜਾਂਦਾ ਹੈ ਜੀ। ਸੋ ਉਹ 14 ਦਿਨਾਂ ਦੇ ਜਿਹੜੇ ਆਈਸੋਲੇਸ਼ਨ ਉਸ ਤੋਂ ਬਾਅਦ ਉਹ ਜਿਹੜਾ ਕਮਿਊਨਿਟੀ ਦੇ ਵਿੱਚ ਆ ਸਕਦੇ ਨੇ, ਆਪਣੇ ਯੂਨੀਵਰਸਿਟੀ ਜਾ ਸਕਦੇ ਨੇ। ਸੋ ਆਗਾਜ਼ ਹੋ ਚੁੱਕਿਆ। ਪਰ ਇੱਥੇ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ, ਜਿਹੜੀ ਸੋਚਣ ਵਾਲੀ ਤੇ ਦੇਖਣ ਵਾਲੀ ਹੈਗੀ ਕਿ ਜਿਹੜੀ ਇਹ ਫਲਾਈਟਸ ਨੇਗੀਆਂ ਇਹ ਨਹੀਂ ਹੈਗਾ ਕਿ ਉਹਨਾਂ ਨੇ ਹਰ ਇੱਕ ਕੰਟਰੀ ਤੋਂ ਖੋਲ੍ਹੀਆਂ ਨੇ। ਹਾਂਜੀ ਹਾਂਜੀ। ਮੈਂ ਦੇਖ ਰਿਹਾ ਸੀਗਾ ਜਿੱਦਾਂ ਉਹ ਲਿਖਿਆ ਚਾਈਨਾ, ਜਾਪਾਨ, ਇੰਡੋਨੇਸ਼ੀਆ, ਪਰ ਪਹਿਲਾ ਨਾਮ ਹੀ ਚਾਈਨਾ ਦਾ ਮੈਂ ਪੜ੍ਹਿਆ ਜੀ। ਮੈਂ ਕਿਹਾ ਦੇਖੋ ਜਿੱਥੋਂ ਕਰੋਨਾ ਮਹਾਰਾਜ ਸਟਾਰਟ ਹੋਏ ਜੀ ਉੱਥੋਂ ਹੀ ਮਤਲਬ ਪਹਿਲੀ ਫਲਾਈਟ ਤੇ ਪਹਿਲੇ ਸਟੂਡੈਂਟ ਮਤਲਬ ਚਾਈਨਾ ਤੋਂ ਹਨ ਜੀ। ਦੇਖੋ ਗੱਲ ਇਹ ਹੈ ਕਿ ਉਹਨਾਂ ਨੇ ਅੱਜ ਦੀ ਡੇਟ ਦੇ ਵਿੱਚ ਜੋ ਸਟੇਟਸ ਚੱਲ ਰਿਹਾ ਉਹਦੇ ਹਿਸਾਬ ਨਾਲ ਸਟਾਰਟ ਕਰਨਾ ਪ੍ਰੋਗਰਾਮ। ਸੋ ਇਹ ਜਿਹੜਾ ਲੈ ਕੇ ਆਉਣ ਵਾਲਾ ਪ੍ਰੋਗਰਾਮ ਹੈ ਇਹ ਜਿਹੜਾ ਪਾਇਲਟ ਪ੍ਰੋਗਰਾਮ ਹੈ ਥੋੜ੍ਹੇ ਥੋੜ੍ਹੇ ਬੱਚਿਆਂ ਨੂੰ ਲੈ ਕੇ ਆਉਣਗੇ ਤੇ ਇਹ ਸਟੇਜਸ ਦੇ ਵਿੱਚ ਹੋਏਗਾ। ਇਹ ਇੱਦਾਂ ਨਹੀਂ ਹੋਣਾ ਕਿ ਇੱਕੋ ਟਾਈਮ ਤੇ ਸਾਰੀਆਂ ਫਲਾਈਟਸ ਖੁੱਲ੍ਹ ਜਾਣਗੀਆਂ ਤੇ ਇੰਟਰਨੈਸ਼ਨਲ ਮਤਲਬ ਧੜਾ ਧੜ ਦੇ ਨਾਲ ਫਲਾਈਟਾਂ ਚੱਲ ਪੈਣਗੀਆਂ, ਬੱਚੇ ਆ ਜਾਣਗੇ। ਉਹ ਵੀ ਸਟੇਜਸ ਦੇ ਵਿੱਚ ਹੋਊਗਾ। ਫਿਰ ਹੌਲੀ ਹੌਲੀ ਜਿਹੜੀ ਵੀਜ਼ਾਸ ਦੀ ਕੈਟਾਗਰੀ ਉਹਦੀ ਵਧਾਉਂਦੇ ਜਾਣਗੇ ਕਿ ਸਟੂਡੈਂਟਸ ਦੇ ਨਾਲ ਚਲੋ ਹੁਣ ਆਪਾਂ ਦੂਸਰੀ ਕੈਟਾਗਰੀ ਵੀ ਲੈ ਲੈਂਦੇ ਹੈਗੇ। ਸੋ ਇਹ ਹੌਲੀ ਹੌਲੀ ਸਲੋਲੀ ਤੇ ਸਟੈਡਲੀ ਇਨਕਰੀਜ਼ ਕਰਨਾ। ਮੈਨੇਜ ਕੌਣ ਕਰ ਰਿਹਾ, ਮਤਲਬ ਕੌਣ ਡਿਸਾਈਡ ਕਰਦਾ ਇਹ? ਮਤਲਬ ਜਸਟ ਮੈਂ ਵੈਸੇ ਹੀ ਪੁੱਛ ਰਿਹਾ ਵੀ ਕਿਹੜੇ ਸਟੂਡੈਂਟ ਵੀ ਕਿਹੜੇ ਦੇਸ਼ ਤੋਂ ਹੁਣ ਅਸੀਂ ਲੈਣੇ ਔਰ ਕਿੰਨੇ ਆਉਣਗੇ ਔਰ ਕਿਹੜੀ ਯੂਨਿਟ 'ਚ ਪਹਿਲਾਂ ਆਉਣਗੇ? ਇਦਾਂ ਦਾ ਕੋਈ ਇਹਨਾਂ ਨੇ ਬਣਾਇਆ ਇੱਥੇ ਮਤਲਬ ਉਹਦਾ? ਜੀ ਬਿਲਕੁਲ, ਇਹਦੇ 'ਚ ਕਾਫੀ ਸਟੇਕ ਹੋਲਡਰਸ ਨੇ। ਓਬਵੀਅਸਲੀ ਜਿਹੜੀ ਆਸਟ੍ਰੇਲੀਅਨ ਗੌਰਮੈਂਟ ਹੈਗੀ ਸਭ ਤੋਂ ਪਹਿਲਾਂ ਉਹਨਾਂ ਨੇ ਡਿਸਾਈਡ ਕਰਨਾ। ਹੈਲਥ ਡਿਪਾਰਟਮੈਂਟ ਆ ਜਿਹੜੇ ਚੀਫ ਮੈਡੀਕਲ ਆਫਿਸਰ ਆ, CMO ਆ, ਉਹਨਾਂ ਦੇ ਨਾਲ ਉਹ ਡਿਸਕਸ ਕਰਦੇ ਨੇਗੇ ਕਿ ਆਹ ਜਿਹੜਾ ਪ੍ਰੋਗਰਾਮ ਹੈ ਇੱਦਾਂ ਚੱਲ ਰਿਹਾ ਜਾਂ ਅਸੀਂ ਸੋਚ ਰਹੇ ਹਾਂਗੇ। ਤੇ ਦੂਸਰਾ ਜਿਹੜਾ ਵੱਡਾ ਸਟੇਕ ਹੋਲਡਰ ਆ ਉਹ ਯੂਨੀਵਰਸਿਟੀਜ਼ ਨੇਗੀਆਂ। ਕਾਲਜਸ ਤਾਂ ਹਲੇ ਇਸ ਲੈਵਲ 'ਤੇ ਨਹੀਂ ਆਏ ਖੈਰ, ਕਿਉਂਕਿ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਬੱਚੇ ਆਏ ਨੇਗੇ, ਜਿਹੜੇ 63 ਜਿਹੜੇ ਬੱਚੇ ਪਹੁੰਚੇ ਨੇ ਇੱਥੇ, ਇਹਨਾਂ ਦਾ ਜਿਹੜਾ ਕੁਆਰੰਟੀਨ ਦਾ ਖਰਚਾ ਉਹ CDU ਚੱਕ ਰਹੀ ਹੈ। ਹਾਂ, ਮੇਰਾ ਅਗਲਾ ਸਵਾਲ ਵੈਸੇ ਇਹ ਸੀਗਾ ਵੀ ਇਹਦੇ ਬਾਰੇ ਕੋਈ ਜਾਣਕਾਰੀ ਹੈਗੀ ਵੀ ਉਹਨਾਂ ਦਾ ਕੁਆਰੰਟਾਈਨ ਦਾ ਜਿਹੜਾ ਖਰਚਾ ਉਹ ਕੌਣ ਕਰੇਗਾ? ਜਾਂ ਉਹ ਕੁਆਰੰਟਾਈਨ ਦਾ ਖਰਚਾ ਹੁਣ CDU ਕਰ ਰਹੀ ਹੈ। ਬਟ ਇਹ ਚੀਜ਼ ਜ਼ਰੂਰੀ ਨਹੀਂ ਹੈਗੀ ਕਿ ਹਰ ਇੱਕ ਯੂਨੀਵਰਸਿਟੀ ਬੱਚਿਆਂ ਦਾ ਇੰਨਾ ਖਰਚਾ ਚੱਕੂਗੀ, ਕਿਉਂਕਿ ਉਹ ਖਰਚਾ ਵੀ ਛੋਟਾ ਨਹੀਂ ਹੈਗਾ। ਉਹਦੇ 'ਚ ਸਿਕਿਉਰਿਟੀ ਹੈ, ਫੂਡ ਹੈ, ਹੋਟਲ ਦਾ ਖਰਚਾ ਹੈਗਾ। ਬਾਕੀ ਕਈ ਵਾਰ 14 ਦਿਨ ਜਾਂ ਪੈਸੇ ਤੱਕ ਚਲੋ ਹਰ ਇੱਕ ਬੰਦੇ ਦੀ ਆਪਣੀ ਇੱਕ ਸਟੈਬਿਲਿਟੀ ਹੁੰਦੀ ਹੈ ਮੈਂਟਲ, ਬਟ ਕਈ ਵਾਰ ਬੰਦਾ ਇੱਕਦਮ ਇੱਕ ਕੰਟਰੀ ਤੋਂ ਨਵੇਂ ਦੇਸ਼ ਦੇ ਵਿੱਚ ਆਉਂਦੇ ਨੇ, ਬੜਾ ਚੇਂਜਸ ਹੁੰਦੀ ਹੈ। ਮਤਲਬ ਇੱਕ ਸੋਸ਼ਲ ਜਿਹੜਾ ਇੰਪੈਕਟ ਉਹ ਵੀ ਪੈਂਦਾ। ਬਿਲਕੁਲ ਪੈਂਦਾ। ਇੱਕ ਪਰਿਵਾਰ ਦੇ ਵਿੱਚ ਉੱਠ ਕੇ ਤੁਸੀਂ ਇਕੱਲੇ ਬਿਲਕੁਲ ਰਹਿਣਾ 14 ਦਿਨ ਤੇ ਕੋਈ ਮੈਂਟਲ ਹੈਲਥ ਦੀ ਪ੍ਰੋਬਲਮ ਆ ਗਈ ਤਾਂ ਉਹ ਸਾਰਾ ਵੀ ਉਹਦੇ ਵਿੱਚ ਇਨਕਲੂਡਡ ਹੋਣਾ। ਸੋ ਉਹ ਸਾਰੇ ਜਿਹੜਾ ਉਹਨਾਂ ਨੇ ਪਹਿਲਾਂ ਪੈਰਾਮੀਟਰਸ ਦੇਖਣਗੇ ਕਿ ਕੀ ਚੀਜ਼ਾਂ ਸਹੀ ਜਾ ਸਕਦੀਆਂ ਨੇ ਜਾਂ ਕੀ ਚੀਜ਼ਾਂ ਗਲਤ ਹੋ ਸਕਦੀਆਂ ਨੇ ਉਹਦੇ ਵਿੱਚ। ਸੋ ਉਹ ਸਾਰਾ ਐਨਾਲਾਈਜ਼ ਕਰਕੇ ਹੀ ਜਿਹੜਾ ਇਹ ਪ੍ਰੋਗਰਾਮ ਹੈ, ਕਿਉਂਕਿ ਐਡਲੇਡ ਦੇ ਵਿੱਚ ਵੀ ਇਸ ਚੀਜ਼ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਕਿ ਪਾਇਲਟ ਪ੍ਰੋਗਰਾਮ ਉੱਥੇ ਰਨ ਹੋਊਗਾ। 300 ਬੱਚਿਆਂ ਨੂੰ ਲੈ ਕੇ ਆਉਣਗੇ ਪਹਿਲਿਆਂ ਨੂੰ। ਤੇ ਉਹ ਜਿਹੜਾ ਖਰਚੇ ਦੇ ਬਾਰੇ ਮੈਨੂੰ ਪਤਾ ਨਹੀਂ ਕਿਹਨੇ ਚੱਕਣਾ ਸੀ, ਬਟ
ਇਹ ਪ੍ਰੋਗਰਾਮ ਬਣ ਚੁੱਕਿਆ ਸੀ, ਬਟ ਕਿਉਂਕਿ ਜਿਹੜੀ ਆਊਟਬ੍ਰੇਕ ਹੋਈ ਮੈਲਬਨ ਦੇ ਵਿੱਚ ਤੇ ਉਸ ਤੋਂ ਬਾਅਦ ਐਡਲੇਡ ਦੇ ਵਿੱਚ ਵੀ ਦੁਬਾਰਾ ਛੋਟੀ ਜਿਹੀ ਹੋਈ ਸੀ, ਬਟ ਆਊਟਬ੍ਰੇਕ ਉੱਥੇ ਵੀ ਹੋਈ ਹੈ। ਸੋ ਉਹਦੇ ਕਰਕੇ ਜਿਹੜਾ ਉਹ ਪ੍ਰੋਗਰਾਮ ਸੀਗਾ ਉਹ ਉਹਨਾਂ ਨੇ ਸਥਗਿਤ ਕਰਤਾ ਸੀ, ਉਹਨੂੰ ਹੋਲਡ ਤੇ ਪਾਤਾ ਸੀ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਜਿਹੜਾ ਪ੍ਰੋਗਰਾਮ ਹੈ ਇਹਨੂੰ ਹੌਲੀ ਹੌਲੀ ਕਰਕੇ ਵਧਾਉਣਾ ਸ਼ੁਰੂ ਕਰ ਦੇਣਗੇ, ਕਿਉਂਕਿ ਨਿਊਜ਼ ਇਹ ਵੀ ਆ ਰਹੀ ਹੈ ਕਿ ਜਿਹੜੀ ਵੈਕਸੀਨੇਸ਼ਨ ਹੈ ਉਹ ਵੀ ਆਲਮੋਸਟ ਔਨ ਦਾ ਡੋਰ ਸਟੈਪ ਹੈ। ਉਹਦੇ ਵੀ ਮਤਲਬ ਆਰਡਰਸ ਵਗੈਰਾ ਕਹਿੰਦੇ ਹੋ ਚੁੱਕੇ ਨੇ, ਬਾਕੀ ਕਿੰਨੀ ਅਥੈਂਟਿਕ ਖਬਰ ਹੈ ਇਹਦੇ ਬਾਰੇ ਤਾਂ ਨੌਲੇਜ ਹੈ ਨਹੀਂ ਗੀ, ਪਰ ਲੇਕਿਨ ਉਹ ਵੀ ਇੱਕ ਇਨ ਦਾ ਪਾਈਪਲਾਈਨ ਹੈ। ਜੇ ਉਹ ਸਟਾਰਟ ਹੋ ਜਾਂਦੀ ਹੈ, ਉਹਦੀ ਪ੍ਰੋਡਕਸ਼ਨ ਸਟਾਰਟ ਹੋ ਜਾਂਦੀ ਹੈ, ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਮਾਰਚ ਤੋਂ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੇਗੀਆਂ ਹੋਪਫੁਲੀ ਉਹ ਖੁੱਲ੍ਹਣੀਆਂ ਸ਼ੁਰੂ ਹੋ ਜਾਣਗੀਆਂ ਥੋੜ੍ਹੀ ਜ਼ਿਆਦਾ ਤਾਦਾਦ ਦੇ ਵਿੱਚ। ਠੀਕ ਹੈ। ਇਹ ਜਿਹੜੀ ਕੁਆਰੰਟਾਈਨ ਵਾਲਾ ਆਪਾਂ ਖਰਚੇ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਕਿਹਾ ਵੀ ਉਹ ਯੂਨੀ ਚੱਕੂਗੀ ਖਰਚਾ, ਤੇ ਮੇਰੇ ਖਿਆਲ ਜਿਹੜੇ ਸਟੂਡੈਂਟ ਆ ਵੀ ਰਹੇ ਆ ਤੇ ਜਿਹੜੀ ਯੂਨੀ ਪਹਿਲਾਂ ਕਹੂਗੀ ਹਾਂ ਅਸੀਂ ਸਟੂਡੈਂਟਸ ਦਾ ਇਹ ਖਰਚਾ ਚੱਕਦੇ ਹਾਂ, ਮੇਰੇ ਖਿਆਲ ਸ਼ਾਇਦ ਹੋ ਸਕਦਾ ਉਹਨਾਂ ਨੂੰ ਪਹਿਲ ਦਿੱਤੀ ਜਾਵੇ। ਬਿਲਕੁਲ, ਜਿੱਦਾਂ ਮੈਂ ਤੁਹਾਨੂੰ ਕਿਹਾ ਇਹਦੇ ਵਿੱਚ ਸਟੇਕ ਹੋਲਡਰਸ ਨੇਗੇ, ਹੈਲਥ ਡਿਪਾਰਟਮੈਂਟ ਹੈ, ਡਿਪਾਰਟਮੈਂਟ ਆਫ ਹੋਮ ਅਫੇਅਰਸ ਹੈ, ਤੇ ਆਪਣੀ ਇੰਡੀਵਿਜੂਅਲੀ ਸਟੇਟ ਦੇ ਵੀ ਅੱਗੇ ਜਿਹੜੇ ਸਟੇਟ ਗੌਰਮੈਂਟ ਹੈਗੀ ਉਹਨਾਂ ਨੇ ਵੀ ਡਿਸਾਈਡ ਕਰਨਾ ਕਿ ਅਸੀਂ ਬੱਚੇ ਬੁਲਾਉਣੇ ਆ ਕਿ ਨਹੀਂ ਬੁਲਾਉਣੇ। ਜੀ ਜੀ। ਹੁਣ ਜਿਵੇਂ ਇੱਕ ਪਿੱਛੇ ਨਿਊਜ਼ ਆਈ ਸੀ, ਜਿਹੜੇ ਮੈਲਬਨ ਆ ਉਹ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ, ਸਟਾਰਟ ਕਰੋ ਫਲਾਈਟਸ, ਅਸੀਂ ਰੈਡੀ ਆਂਗੇ ਇੰਟਰਨੈਸ਼ਨਲ ਫਲਾਈਟਸ, ਕਿਉਂਕਿ ਐਟ ਦੀ ਐਂਡ ਆਫ ਦਾ ਡੇ ਜਿਹੜਾ ਖਰਚਾ ਹੈ ਉਹ ਸਟੇਟ ਗੌਰਮੈਂਟ ਨੇ ਕਰਨਾ ਹੈਗਾ। ਜੀ ਜੀ, ਠੀਕ ਠੀਕ ਹੈ। ਪਰ ਚਲੋ ਇਹ ਕਹਿ ਸਕਦੇ ਆਪਾਂ ਨਾ ਵੀ ਹੁਣ ਜਿੱਦਾਂ ਇਹ ਫਲਾਈਟ ਆਈ ਆ, ਮਤਲਬ ਸਟਾਰਟ ਹੋ ਗਿਆ, ਹੁਣ ਉਮੀਦ ਕੀ ਕਿਰਨ ਜਾਗੀ ਹੈ ਨਾ, ਉਮੀਦ ਦੀ ਕਿਰਨ ਜਾਗੀ ਹੈ। ਤਾਂ ਜਿਹੜੇ ਦੋਸਤੋ ਆਪਾਂ ਜਿੱਦਾਂ ਗੱਲਬਾਤ ਕਰ ਰਹੇ ਹਾਂ ਵੀ ਹੁਣ ਹੌਸਲਾ ਰੱਖੋ, ਜਿਵੇਂ ਆਪਾਂ ਪਹਿਲੇ ਪ੍ਰੋਗਰਾਮਾਂ 'ਚ ਵੀ ਗੱਲਬਾਤ ਕੀਤੀ ਹੈ ਵੀ ਜੇ ਪਹਿਲੇ 63 ਸਟੂਡੈਂਟਸ ਆਏ ਨੇ, ਜੇ ਸਾਰਾ ਕੁਝ ਉਹਨਾਂ ਦਾ ਸਕਸੈਸ ਹੁੰਦਾ ਜਿੱਦਾਂ ਉਹਨਾਂ ਨੇ ਮਤਲਬ ਪਲਾਨ ਕੀਤਾ ਹੋਇਆ, ਤਾਂ ਵੈਰੀ ਹੋਪਫੁਲੀ ਫਿਰ ਆਪਾਂ ਕਹਿ ਸਕਦੇ। ਬਾਕੀ ਜਿੱਦਾਂ ਤੁਸੀਂ ਚਾਈਨਾ ਦੀ ਗੱਲ ਕਰ ਰਹੇ ਸੀ, ਇਹ 4-5 ਕੰਟਰੀਜ਼ ਤੋਂ ਹੀ ਹਲੇ ਬੱਚੇ ਲਏ ਨੇ, ਚਾਈਨਾ, ਹਾਂਗਕਾਂਗ ਹੈ, ਜਾਪਾਨ ਹੈ, ਵੀਅਤਨਾਮ ਹੈ ਤੇ ਇੰਡੋਨੇਸ਼ੀਆ। ਬਟ ਹੌਲੀ ਹੌਲੀ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਇੰਟਰਨੈਸ਼ਨਲ ਜਿਹੜੀ ਲਿਸਟ ਹੈਗੀ ਕੰਟਰੀਜ਼ ਦੀ, ਇਹਨੂੰ ਵਾਈਡ ਬਣਾ ਕਰ ਦੇਣਗੇ। ਓਬਵੀਅਸਲੀ ਉਹ ਤਾਂ ਕਰਨਗੇ ਹੀ ਹੈ ਨਾ। ਤੇ ਆਪਾਂ ਜੇ ਅੱਗੇ ਗੱਲਬਾਤ ਕਰੀਏ, ਜਿਹੜੀ ਉਹ ਆਪਣੀ ਲਿਸਟ ਹੈ ਇੱਕ PMSOL, ਹਾਂਜੀ, ਪ੍ਰਾਇੋਰਟੀ ਲਿਸਟ ਹੈ, ਜੀ, ਉਹਦੇ ਵਿੱਚ ਕੁਝ ਹੋਰ ਸੋਸ਼ਲ ਵਰਕਰ ਐਡ ਕੀਤੇ ਗਏ ਨੇ। ਜੀ ਬਿਲਕੁਲ, ਉਹਦੇ 'ਚ ਸੋਸ਼ਲ ਵਰਕਰ ਐਡ ਕੀਤੇ ਨੇ, ਕਿਉਂਕਿ ਮੈਂ ਕੱਲ੍ਹ ਵੀ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਸੋਸ਼ਲ ਵਰਕਰਸ ਨੇਗੇ ਉਹਨਾਂ ਦੀ ਕਾਫੀ ਡਿਮਾਂਡ ਹੈ ਇਸ ਟਾਈਮ ਦੇ ਵਿੱਚ, ਕਿਉਂਕਿ ਸੋਸ਼ਲ ਵਰਕਰ ਦੇ ਵਿੱਚ ਕਾਫੀ ਕੈਟਾਗਰੀਜ਼ ਨੇਗੀਆਂ। ਤਾਂ ਸੋਸ਼ਲ ਵਰਕਰ ਇਟਸੈਲਫ ਉਹ ਆਪਣੇ ਆਪ ਦੇ ਵਿੱਚ ਇੱਕ ਕੈਟਾਗਰੀ ਹੈ ਜਿਹੜੀ ਇਹਨਾਂ ਨੂੰ ਮਤਲਬ ਅੱਜ ਦੀ ਡੇਟ ਦੇ ਵਿੱਚ ਲੋੜ ਹੈ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਵਰਕਰਸ ਦੀ, ਕਿਉਂਕਿ ਸੋਸ਼ਲ ਪ੍ਰੋਬਲਮਸ ਬਹੁਤ ਨੇਗੀਆਂ। ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਜਿੱਦਾਂ ਹੁਣ ਕਰੋਨਾ ਵਾਇਰਸ ਸੀਗਾ, ਉਹਦੇ ਨਾਲ ਜਿਹੜੀਆਂ ਨਿਊਜ਼ ਤੁਸੀਂ ਸੁਣਦੇ ਹੋਵੋਗੇ ਜਾਂ ਦੇਖਦੇ ਹੋਵੋਗੇ, ਪੜ੍ਹਦੇ ਹੋਵੋਗੇ ਕਿ ਜਿਹੜੀਆਂ ਸੋਸ਼ਲ ਪ੍ਰੋਬਲਮਸ ਨੇ ਉਹ ਬੜੀਆਂ ਐਸਕੇਲੇਟ ਹੋ ਗਈਆਂ ਨੇਗੀਆਂ। ਉਹਦੇ ਵਿੱਚ ਫੈਮਿਲੀ ਵਾਇਲੈਂਸ ਵੀ ਆ ਜਾਂਦੀ ਹੈ, ਉਹ 'ਚ ਮੈਂਟਲ ਹੈਲਥ ਪ੍ਰੋਬਲਮਸ ਵੀ ਆ ਜਾਂਦੀਆਂ ਨੇਗੀਆਂ, ਉਹਦੇ 'ਚ ਚਾਈਲਡ ਅਬਿਊਜ਼, ਇੱਦਾਂ ਦੀਆਂ ਕਈ ਜਿਹੜੀਆਂ ਸੋਸ਼ਲ ਪ੍ਰੋਬਲਮਸ ਨੇ ਉਹ ਡਿਵੈਲਪ ਹੋਈਆਂ ਨੇ ਕਾਫੀ ਤੇਜ਼ੀ ਦੇ ਨਾਲ। ਫੈਮਿਲੀ ਵਾਇਲੈਂਸ ਤਾਂ ਬਹੁਤ ਜ਼ਿਆਦਾ ਹੋਇਆ ਨਾ, ਡੋਮੈਸਟਿਕ ਵਾਇਲੈਂਸ ਤਾਂ ਕਰੋਨਾ ਦੇ ਪੀਰੀਅਡ ਦੇ ਵਿੱਚ। ਜੀ, ਉਹਦੇ 'ਚ ਮੈਂਟਲ ਹੈਲਥ ਦੀਆਂ ਬੜੀਆਂ ਪ੍ਰੋਬਲਮਸ ਹੋਈਆਂ ਨੇਗੀਆਂ। ਸੋ ਉਹ ਸਾਰੀਆਂ ਨੂੰ ਕੈਟਰ ਕਰਨ ਲਈ ਇਹ ਜਿੱਦਾਂ ਕਿ ਹੁਣ ਸੋਸ਼ਲ ਵਰਕਰ ਨੇ ਉਹ ਅਲੱਗ-ਅਲੱਗ ਉਹਨਾਂ ਨੂੰ ਯੂਥ ਦੇ ਵਿੱਚ ਵੀ ਲਾਇਆ ਜਾਂਦਾ, ਜਿਹੜੇ ਯੂਥ ਉਹਦੀ ਕੈਟਾਗਰੀ ਹੈਗੀ ਇੱਕ। ਬਾਕੀ ਜਿਹੜੀ ਆਸਟ੍ਰੇਲੀਅਨ ਐਸੋਸੀਏਸ਼ਨ ਹੈਗੀ ਜਿਹੜੀ ਸੋਸ਼ਲ ਵਰਕਰਸ ਦੀ, ਉਹ ਵੀ ਕਾਫੀ ਪ੍ਰੈਸ਼ਰ ਪਾ ਰਹੇ ਨੇ ਸਰਕਾਰ ਦੇ ਉੱਤੇ, ਕਿਉਂਕਿ ਜਿੱਦਾਂ ਮੈਂ ਕਿਹਾ ਜਿਹੜੀ ਚੀਜ਼ ਦੀ ਸਪਲਾਈ ਡਿਮਾਂਡ ਦਾ ਕੰਮ ਹੈ ਨਾ। ਸੋ ਜਿਸ ਚੀਜ਼ ਦੀ ਸਪਲਾਈ ਨਹੀਂ ਹੋ ਰਹੀ ਹੈਗੀ ਤੇ ਮਤਲਬ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਇਹਨੇ ਸੋਸ਼ਲ ਵਰਕਰ ਨਹੀਂ ਹੈਗੇ, ਤਾਂ ਕਰਕੇ ਉਹਨਾਂ ਨੇ ਉਹ ਲਿਸਟ ਨੂੰ ਪ੍ਰਾਇੋਰਟੀ ਦੇ ਵਿੱਚ ਪਾਇਆ ਹੈਗਾ। ਕਿਉਂਕਿ ਜਿਹੜੀ ਉਹ ਪ੍ਰਾਇੋਰਟੀ ਲਿਸਟ ਹੈਗੀ ਉਹ ਇਸ ਟਾਈਮ ਸਾਰੀਆਂ ਸਟੇਟਸ ਸਕਿਲਡ ਮਾਈਗ੍ਰੇਸ਼ਨ ਵਾਸਤੇ ਐਜ਼ ਅ ਗਾਈਡਲਾਈਨ ਯੂਜ਼ ਕਰ ਰਹੀਆਂ ਨੇ ਉਹਨੂੰ। ਬਾਕੀ ਉਹ ਇੰਪਲੋਇਰ ਸਪਾਂਸਰਡ ਵੀਜ਼ਾਸ ਨੇ ਜਿਹੜੇ ਉਹਨਾਂ ਵਾਸਤੇ ਬਣਾਈ ਗਈ ਸੀ, ਤਾਂ ਕਿ ਐਗਜ਼ੈਂਪਸ਼ਨਸ ਨੇ ਆਟੋਮੈਟਿਕ ਉਹਦੇ ਵਿੱਚ ਅਗਰ ਕੋਈ ਵੀ ਆਕੂਪੇਸ਼ਨ ਉਹਦੇ ਵਿੱਚ ਹੈਗੀ ਆ ਤਾਂ ਉਹਨੂੰ ਆਟੋਮੈਟਿਕ ਐਗਜ਼ੈਂਪਸ਼ਨ ਮਿਲ ਜਾਂਦੀ ਹੈ। ਇਹ ਜਿਹੜੀ ਸੋਸ਼ਲ ਵਰਕ ਕਰਦੇ ਵੀ ਕਿਸਮ ਦੀ ਸੇਵਾ ਹੀ ਹੁੰਦੀ ਵੈਸੇ ਤਾਂ, ਜਿਹੜੇ ਹਨਾ ਉਹ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਕੰਮ ਹਨਾ। ਪਰ ਆਪਾਂ ਤਾਂ ਵੈਸੇ ਸੇਵਾ ਇਹ ਸਮਝ ਲੈਂਦੇ ਜਿਵੇਂ ਗੁਰਦੁਆਰੇ, ਮੰਦਿਰ, ਮਸਜਿਦ ਜਾਂ ਕਿਤੇ ਵੀ ਧਾਰਮਿਕ ਸਥਾਨ ਤੇ ਜਾ ਕੇ ਝਾੜੂ ਪੋਚਾ ਕੀਤਾ ਜਾਂ ਕੁਛ ਉੱਦਾਂ ਕੀਤੀ, ਉਹ ਸੇਵਾ। ਪਰ ਸੇਵਾ ਤੇ ਕੋਈ ਵੀ ਆ, ਮਤਲਬ ਤੁਸੀਂ ਆਪਦੇ ਦੇਸ਼ ਵਾਸਤੇ ਵੀ ਕੁਛ ਕਰਦੇ ਜੇ, ਆਪਦੀ ਕਮਿਊਨਿਟੀ ਵਾਸਤੇ ਕੋਈ ਵੀ ਕੰਮ ਕਰਦੇ ਜੇ। ਪਰ ਇਹਦੇ ਵਿੱਚ ਤਾਂ ਚਲੋ ਫਿਰ ਵੀ ਮਤਲਬ ਪੁੰਨ ਫਲੀਆਂ ਵਾਲਾ ਕੰਮ ਹੈ ਵੀ ਉਹ ਉਹਨਾਂ ਨੂੰ ਪੈਸੇ ਵੀ ਮਿਲਣਗੇ ਤੇ ਪਲੱਸ ਜਿੱਦਾਂ। ਜੀ ਬਿਲਕੁਲ, ਦੇਖੋ ਸੇਵਾ ਕਿਉਂਕਿ ਭਾਵਨਾ ਹੋਣਾ ਬਹੁਤ ਜ਼ਰੂਰੀ ਹੈ। ਪੈਸੇ ਤਾਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਦੇ 'ਚ ਮਿਲ ਹੀ ਜਾਂਦੇ ਨੇਗੇ, ਬਟ ਇੱਕ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਸੇਵਾ ਕਰਨੀ, ਕਿਉਂਕਿ ਉਸ ਟਾਈਮ ਜਦੋਂ ਕਿਉਂਕਿ ਤੁਹਾਨੂੰ ਆਪਾਂ ਵੈਸੇ ਦੋ ਬੰਦੇ ਬੈਠੇ ਹੋਈਏ, ਆਪਾਂ ਇੱਕ ਦੂਜੇ ਦਾ ਦੁੱਖ ਸੁੱਖ ਗੱਲ ਕਰਦੇ ਆਂਗੇ, ਸੋ ਉਹ ਜਿਹੜਾ ਇੱਕ ਮੋਰਲ ਸਪੋਰਟ ਹੈਗੀ ਉਹ ਹਰ ਇੱਕ ਨੂੰ ਵੀ ਨਹੀਂ ਦੇਣੀ ਆਉਂਦੀ ਹੁੰਦੀ। ਹਾਂਜੀ ਹਾਂ, ਬਿਲਕੁਲ ਬਿਲਕੁਲ। ਨਹੀਂ ਮੈਂ ਛੋਟੀ ਜਿਹੀ ਇੱਥੇ ਤੁਹਾਨੂੰ ਐਡ ਕਰਦਾ, ਜਿੱਦਾਂ ਹੁਣ ਕਰੋਨਾ ਦੇ ਟਾਈਮ ਦੇ ਵਿੱਚ ਇਹਨਾਂ ਨੇ ਇੱਕ ਕੇਅਰ ਆਰਮੀ ਕਰਕੇ ਕੁਈਨਜ਼ਲੈਂਡ ਵਾਲਿਆਂ ਨੇ ਕਰਿਆ ਸੀਗਾ ਵੀ ਜੇ ਤੁਸੀਂ ਕਿਸੇ ਦੀ ਵੀ ਹੈਲਪ ਕਰਨੀ ਤੇ ਇਹਨੂੰ ਤੁਸੀਂ ਜੁਆਇਨ ਕਰੋ। ਤੇ ਮੈਂ ਵੀ ਉਹਨੂੰ ਜੁਆਇਨ ਕੀਤਾ ਸੀ, ਇਵਨ ਕਿ ਹਜੇ ਤੱਕ ਉਹਨਾਂ ਨੇ ਕੋਈ ਮੇਰੀਆਂ ਸੇਵਾਵਾਂ ਨਹੀਂ ਲਈਆਂ, ਨਾ ਹੀ ਮੈਨੂੰ ਕਿਤੇ ਮੌਕਾ ਮਿਲਿਆ, ਕਿ ਆਲਰੇਡੀ ਉਹਨਾਂ ਕੋਲ ਹੋਣਗੇ ਬਹੁਤ ਹਨਾ। ਪਰ ਉਹਦੇ ਵਿੱਚ ਜਿਹੜੇ ਉਹ ਸਟੈਪ ਬਾਈ ਸਟੈਪ ਦੱਸਦੇ ਆ ਨਾ, ਸਮਝਾਉਂਦੇ ਆ, ਗੱਲਬਾਤ ਸਾਰੀ ਤੁਹਾਨੂੰ ਐਕਸਪਲੇਨ ਕਰਦੇ ਆ, ਉਹ ਵਾਕਈ ਮਤਲਬ
ਵੇਖਣ ਇਹ ਵਾਲੀ ਗੱਲ ਬਹੁਤ ਦੂਰ ਤੱਕ ਜਾਣ ਵਾਲੀਆਂ ਗੱਲਾਂ ਨੇ। ਇੱਕ ਜਿਹੜੀ ਆਸਟ੍ਰੇਲੀਆ ਦੇ ਵਿੱਚ ਆਰ ਯੂ ਓਕੇ ਡੇ ਮਨਾਇਆ ਜਾਂਦਾ ਹੈ। ਜੀ ਜੀ ਜੀ। ਉਹਦੇ ਵਿੱਚ ਬੇਸਿਕਲੀ ਅਗਰ ਤੁਸੀਂ ਕੰਮ ਤੇ ਜਾ ਰਹੇ ਹੋ ਤਾਂ ਤੁਸੀਂ ਇੱਕ ਦੂਜੇ ਨੂੰ ਪੁੱਛਦੇ ਹੋ ਕਿ ਤੁਸੀਂ ਠੀਕ ਹੋ। ਹਾਂ, ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਇੱਕ ਵੀ ਤੁਸੀਂ ਸਿਰਫ ਪੁੱਛਣਾ ਹੈਗਾ, ਕਿਉਂਕਿ ਜਦੋਂ ਸਾਹਮਣੇ ਬੰਦੇ ਤੋਂ ਤੁਸੀਂ ਪੁੱਛਦੇ ਹੋ, ਕਈ ਵਾਰ ਕੀ ਹੁੰਦਾ ਕਿ ਕੋਈ ਪ੍ਰੋਬਲਮ ਹੁੰਦੀ ਹੈ ਪਰ ਤੁਹਾਡੇ ਕੋਲ ਕੋਈ ਗੱਲ ਕਰਨ ਨੂੰ ਬੰਦਾ ਨਹੀਂ ਹੁੰਦਾ। ਹਾਂ ਬਿਲਕੁਲ ਬਿਲਕੁਲ। ਹਾਂਜੀ, ਇਹ ਇੱਕ ਮੈਂ ਪੜ੍ਹ ਰਿਹਾ ਸੀ ਕਿਤੇ, ਇੱਥੋਂ ਦੀ ਆਸਟ੍ਰੇਲੀਆ ਦੀ ਖਬਰ ਹੈ। ਇੱਕ ਸਕੂਲ ਸੀਗਾ ਜਾਂ ਉਹਨਾਂ ਦੇ ਉੱਥੇ ਇੱਕ ਬੈਂਚ ਸੀਗਾ, ਉਹਦਾ ਨਾਮ ਰੱਖਿਆ ਬਡੀ ਬੈਂਚ ਜੀ। ਬਡੀ ਮਤਲਬ ਫਰੈਂਡ, ਦੋਸਤ। ਹਾਂਜੀ, ਤੇ ਉਹਨਾਂ ਦਾ ਇਹ ਸੀਗਾ ਕਿ ਜੇ ਕੋਈ ਵੀ ਤੁਹਾਨੂੰ ਫੀਲ ਹੁੰਦਾ ਨਾ ਕਿ ਤੁਸੀਂ ਇਕੱਲੇ ਹੋ, ਤਾਂ ਤੁਹਾਡਾ ਜੀਅ ਕਰਦਾ ਕਿਸੇ ਨਾਲ ਗੱਲਬਾਤ ਕਰਨ ਵਾਸਤੇ, ਜਾਂ ਨਹੀਂ ਵੀ ਕਰਦਾ, ਤੁਸੀਂ ਸਮਥਿੰਗ ਕੁਛ ਇਦਾਂ ਦਾ ਫੀਲ ਕਰ ਰਹੇ ਹੋ, ਤਾਂ ਤੁਸੀਂ ਉਸ ਬੈਂਚ ਤੇ ਆ ਕੇ ਬੈਠੋ। ਜਦੋਂ ਤੁਸੀਂ ਉੱਥੇ ਆ ਕੇ ਬੈਠੋਗੇ ਤਾਂ ਉਹਨਾਂ ਨੂੰ ਆਟੋਮੈਟਿਕ ਪਤਾ ਲੱਗ ਜਾਊਗਾ ਕਿ ਇਹਨੂੰ ਕੋਈ ਪ੍ਰੋਬਲਮ ਹੈ, ਤੇ ਤੁਹਾਡੇ ਨਾਲ ਜ਼ਰੂਰ ਕੋਈ ਤੁਹਾਡਾ ਉੱਥੋਂ ਦਾ ਕੋਈ ਵੀ ਲੰਘਣ ਵਾਲਾ ਨਾ ਯਾਰ, ਦੋਸਤ, ਟੀਚਰ, ਕੋਈ ਵੀ ਤੁਹਾਡੇ ਨਾਲ ਗੱਲਬਾਤ ਕਰੂਗਾ। ਤੇ ਫਿਰ ਜਿੱਦਾਂ ਕਹਿੰਦੇ ਨੇ ਕਿ ਕਿਸੇ ਨਾਲ ਗੱਲ ਕਰਕੇ ਬੰਦੇ ਦਾ ਮਨ ਹਲਕਾ ਹੋ ਜਾਂਦਾ। ਤੇ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ, ਮਤਲਬ ਹਨਾ, ਉਹ ਬੜੀ ਬੈਂਚ ਬਾਰੇ ਪੜ੍ਹ ਕੇ। ਇਹ ਦੋਸਤੋ, ਅਸੀਂ ਜਿੱਦਾਂ ਗੱਲਬਾਤ ਤਾਂ ਮੈਂ ਪਹਿਲਾਂ ਵੀ ਕਰਦਾ ਹੁੰਦਾ ਕਿ ਚਲੋ ਮਾਈਗ੍ਰੇਸ਼ਨ ਦੇ ਸੰਬੰਧਿਤ ਵੀ ਸਵਾਲ ਲਈਦੇ, ਪਰ ਆਪਾਂ ਹਲਕੀਆਂ ਫੁਲਕੀਆਂ ਗੱਲਾਂ ਵੀ ਕੁਝ ਕਰੀਦੀਆਂ। ਸੋ ਇਦਾਂ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰੀਦੀ। ਸੁੱਖਾ ਮੋਮੀ ਜੀ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ। ਅਮਰਦੀਪ ਸਿੰਘ ਹੋਠੀ ਜੀ ਭਾਜੀ ਥੈਂਕ ਯੂ। ਦੇਵ ਸਿੱਧੂ ਜੀ, ਗਿੰਨੀ ਥੈਂਕ ਯੂ ਸਰ, ਪ੍ਰੋਗਰਾਮ ਨੂੰ ਲਾਈਕ ਕਰ ਰਹੇ ਨੇ। ਸਰਵਚੰਦ ਜੀ ਥੈਂਕ ਯੂ। ਰਾਜੇਸ਼ ਮੈਦਾਨ ਥੈਂਕ ਯੂ ਸਰ, ਕਹਿੰਦੇ ਗੁੱਡ ਇਨਫੋਰਮੇਸ਼ਨ। ਜਸਜੀਤ ਜੀ ਥੈਂਕ ਯੂ। ਬਲਜਿੰਦਰ ਸਿੰਘ ਢੋਟ ਥੈਂਕ ਯੂ ਸਰ। ਜਸਜੀਤ ਜੀ ਉਹਨਾਂ ਦਾ ਕਮੈਂਟ ਹੈ, ਜਿੱਦਾਂ ਭਾਰਤ ਵਿੱਚ ਕਈ ਏਜੰਟ ਕਰ ਰਹੇ ਨੇ 4 ਲੱਖ ਰੁਪਏ ਵਿੱਚ ਸਟੱਡੀ ਵੀਜ਼ਾ ਲਗਵਾਓ। ਇਹ ਪਹਿਲਾਂ ਵੀ ਇੱਕ ਦਿਨ ਕਮੈਂਟ ਆਇਆ ਸੀ ਮੈਨੂੰ, ਉੱਦਾਂ ਵੀ ਮਤਲਬ ਫੋਨ ਤੇ ਵੀ ਗੱਲਬਾਤ ਹੋਈ ਸੀ ਕਿਸੇ ਹੋਰ ਨਾਲ ਵੀ ਉੱਥੇ ਤਾਂ ਬਹੁਤ ਐਡ ਚੱਲਦੀ, ਜਿਵੇਂ ਆਪਾਂ ਅਕਸਰ ਹੀ ਗੱਲਬਾਤ ਕਰਦੇ, ਜਿੱਦਾਂ ਹੁਣ ਇਹਨਾਂ ਨੇ ਲਿਖਿਆ ਵੀ ਉੱਥੇ ਐਡਾਂ ਚੱਲ ਰਹੀਆਂ ਵੀ 4 ਲੱਖ ਰੁਪਏ ਦੇ ਵਿੱਚ ਤਾਂ ਸਟੱਡੀ ਵੀਜ਼ਾ ਲਗਵਾਓ ਬਸ। ਦੇਖੋ ਪਤਾ ਕੀ ਚੱਕਰ ਹੈ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ, ਮੈਂ ਪਿਛਲੀ ਵਾਰ 2-3 ਵਾਰੀ ਇਹ ਗੱਲ ਆਪਾਂ ਡਿਸਕਸ਼ਨ ਕਰ ਚੁੱਕੇ ਹਾਂਗੇ, ਅੱਗੇ ਵੀ ਆਉਂਦੀ ਰਹਿਣੀ ਹੈਗੀ। ਬਟ ਐਟ ਦੀ ਐਂਡ ਆਫ ਦਾ ਡੇ ਆਪਾਂ ਇਹ ਦੇਖਣਾ ਹੁੰਦਾ ਕਿ ਅਸੀਂ ਕੀ ਪ੍ਰੋਡਕਟ ਲੈ ਰਹੇ ਹਾਂਗੇ ਤੇ ਸਾਨੂੰ ਉਹਦੇ ਚੋਂ ਕੀ ਆਊਟਪੁੱਟ ਮਿਲ ਰਹੀ ਹੈਗੀ। ਜੀ ਜੀ, ਅਸੀਂ ਕੀ ਇਨਵੈਸਟ ਕਰ ਰਹੇ ਹਾਂ ਤਾਂ ਉਹਦੀ ਕੀ ਆਊਟਪੁੱਟ ਹੋਣੀ ਹੈਗੀ। ਹੁਣ ਜੇ ਤੁਸੀਂ, ਮੈਂ ਕਹਿੰਦਾ ਵੀ ਇੱਕ ਹਿਊਮਨ ਰਾਈਟ ਅੱਜ ਦੀ ਡੇਟ ਦੇ ਵਿੱਚ ਆਪਾਂ ਇੰਨੇ ਕੁ ਪੜ੍ਹ ਲਿਖ ਚੁੱਕੇ ਹਾਂ ਸਾਰੇ ਜਾਣੇ ਕਿ ਅਗਰ ਉਹ 4 ਲੱਖ ਦੇ ਵਿੱਚ ਕੋਈ ਪ੍ਰੋਡਕਟ ਤੁਹਾਨੂੰ ਮਿਲ ਰਹੀ ਹੈ, ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ 4 ਲੱਖ ਸਾਨੂੰ ਮਿਲ ਕੀ ਰਿਹਾ। ਬਿਲਕੁਲ, ਯੈਸ। ਉਹਦੇ 'ਚ ਤੁਹਾਡੀ ਯੂਨੀਵਰਸਿਟੀ ਦੀ ਫੀਸ ਕਿੰਨੀ ਹੈ, ਕਾਲਜ ਦੀ ਫੀਸ ਕਿੰਨੀ ਹੈਗੀ, ਤੁਹਾਡੀ ਇੰਸ਼ੋਰੈਂਸ ਕਿੰਨੀ ਹੋਣੀ ਹੈਗੀ, ਤੁਹਾਡੀ ਜਿਹੜੀ ਵੀਜ਼ਾ ਪ੍ਰੋਸੈਸਿੰਗ ਫੀਸ ਹੈ ਜਿਹੜੇ ਏਜੰਟਸ ਕੋਲ ਤੁਸੀਂ ਲਵਾਉਂਦੇ ਹੋ ਉਹਨਾਂ ਦੀ ਫੀਸ ਕਿੰਨੀ ਹੈ। ਸੋ ਉਹਦੀ ਬ੍ਰੇਕਡਾਊਨ ਲਓ। ਬਾਕੀ ਗੱਲ ਇਹ ਹੈ ਕਿ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਮਾਰਕੀਟ ਦੇ ਵਿੱਚ, ਤੁਸੀਂ ਜਾਣਦੇ ਹੋ ਇੰਡੀਆ ਦੇ ਵਿੱਚ ਵੀ ਹਰ ਤਰ੍ਹਾਂ ਦੇ ਤੁਹਾਨੂੰ ਏਜੰਟਸ ਮਿਲ ਜਾਣਗੇ। ਤੇ ਉਹਦੇ ਵਿੱਚ ਇਹ ਹੈ ਕਿ ਕਈ ਜਿਹੜੇ ਨੇ ਇੱਦਾਂ ਦੇ ਜਿਹੜੇ 4 ਲੱਖ ਦੇ ਵਿੱਚ, 8 ਲੱਖ ਦੇ ਵਿੱਚ, ਉਹ ਮੈਂ ਸਮਝਦਾ ਕਿ ਉਹਦੇ ਵਿੱਚ ਦੇਖਣਾ ਇਹ ਬਣਦਾ ਕਿ ਵਾਕਈ ਆਪਾਂ ਨੂੰ ਇਸ ਚੀਜ਼ ਦੀ ਲੋੜ ਹੈਗੀ ਹੈ ਕਿ ਆਪਾਂ ਕਿਸੇ ਹੋਰ ਤੋਂ ਵੀ ਇਨਫੋਰਮੇਸ਼ਨ ਲੈ ਸਕਦੇ ਹਾਂ। ਹਾਂਜੀ ਹਾਂਜੀ, ਹਾਂ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਕਿਸੇ ਦੀ ਜੱਕ ਵੱਲੋਂ ਜਾਂ ਕਿਸੇ ਦੇ ਰੈਫਰੈਂਸ ਤੋਂ ਇੱਕ ਥਾਂ 'ਤੇ ਜਾ ਕੇ ਪੁੱਛ ਕੇ ਉਹ ਵੀ ਕਰ ਲੈਂਦੇ ਹਾਂ, ਪਰ ਕਈ ਵਾਰ ਦੂਸਰੀ ਥਾਂ ਤੋਂ ਵੀ ਜਾਣਕਾਰੀ ਲੈ ਲੈਣੀ ਚਾਹੀਦੀ ਹੈਗੀ। ਕਿਉਂਕਿ ਜਿਹੜੀ ਚੀਜ਼ ਹੁਣ ਜਿਵੇਂ ਤੁਸੀਂ 4 ਲੱਖ ਦੀ ਗੱਲ ਕੀਤੀ ਹੈਗੀ, ਹਾਂਜੀ ਹਾਂਜੀ, 4 ਲੱਖ ਲਗਭਗ $8,000 ਹੋ ਗਿਆ। ਹਾਂਜੀ ਹਾਂ। ਹੁਣ 8,000 ਦੇ ਵਿੱਚ ਅਗਰ ਤੁਸੀਂ ਕਿਸੇ ਯੂਨੀਵਰਸਿਟੀ ਦੇ ਵਿੱਚ ਆਉਣਾ, ਤੁਹਾਡੀ ਯੂਨੀਵਰਸਿਟੀ ਦੀ ਇਕੱਲੀ ਫੀਸ ਹੀ $12,000-13,000 ਹੁੰਦੀ ਹੈ। ਹਾਂ ਬਿਲਕੁਲ, ਮਿਨੀਮਮ। ਸੋ 4 ਲੱਖ ਦੇ ਵਿੱਚ ਜਾਂ ਤਾਂ ਉਹ ਪੱਲਿਓਂ ਆਪਣੇ ਪੈਸੇ ਪਾ ਕੇ ਤੁਹਾਡਾ ਵੀਜ਼ਾ ਲਵਾਉਣਗੇ, ਇਹ ਚੀਜ਼ ਪੋਸੀਬਲ ਹੋ ਨਹੀਂ ਸਕਦੀ ਹੈਗੀ। ਤੇ ਜੇ ਉਹਨਾਂ ਨੇ ਵੀਜ਼ਾ ਤੁਹਾਡਾ ਲਵਾ ਵੀ ਦਿੱਤਾ ਤਾਂ 4 ਲੱਖ ਦੇ ਵਿੱਚ ਤਾਂ ਫੀਸ ਹੀ ਨਹੀਂ ਭਰੀ ਜਾਣੀ ਹੈਗੀ। ਸੋ ਸਾਰੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ। ਅਗਰ ਉਹ ਕਾਲਜ ਹੈ ਤਾਂ ਕਿਹੜਾ ਕਾਲਜ ਹੈ, ਕਾਲਜ ਦੀ ਰੈਪੂਟੇਸ਼ਨ ਵੀ ਦੇਖਣੀ ਜ਼ਰੂਰੀ ਹੈਗੀ। ਤੇ ਬਾਕੀ ਕਿਹੜਾ ਕੋਰਸ ਤੁਸੀਂ ਲੈ ਕੇ ਆ ਰਹੇ ਹੋ, ਸਭ ਤੋਂ ਅਹਿਮ ਜਿਹੜੀ ਚੀਜ਼ ਹੈ ਕੋਰਸ ਹੈਗੀ। ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਰਹਿੰਦੇ ਹਾਂਗੇ। ਆਪਾਂ ਕਈ ਮੇਰੇ ਛੋਟੇ ਭੈਣ ਭਰਾ ਨੇ ਉਹ ਜ਼ਮੀਨਾਂ ਆਪਣੀਆਂ ਗਹਿਣੇ ਰੱਖ ਕੇ ਆਉਂਦੇ ਨੇਗੇ, ਇੰਨਾ ਪੈਸਾ, ਕਿਉਂਕਿ ਤੁਹਾਡੇ ਪੇਰੈਂਟਸ ਨੇ ਸਾਰੀ ਉਮਰ ਲਾ ਕੇ ਕਮਾਇਆ ਹੁੰਦਾ। ਸੋ ਇਹਨੂੰ ਆਪਾਂ ਇੱਦਾਂ ਨਹੀਂ ਕਮਾਉਣਾ ਹੈਗਾ। ਆਪਾਂ ਪੂਰੀ, ਤੁਸੀਂ ਪੜ੍ਹੇ ਲਿਖੇ ਹੋਗੇ, ਜੇ +2 ਵੀ ਕੀਤੀ ਹੋਈ ਹੈਗੀ, ਅੱਜ ਕੱਲ੍ਹ ਸੋਸ਼ਲ ਮੀਡੀਆ ਤੁਹਾਡੇ ਕੋਲ ਐਕਸੈਸ ਹੈ ਇਨਫੋਰਮੇਸ਼ਨ ਦਾ, ਗੂਗਲ ਪਈ ਹੈਗੀ, ਇਨਫੋਰਮੇਸ਼ਨ ਪੁੱਛੋ, ਸਵਾਲ ਕਰੋ। ਤਾਂ ਜੇ 4 ਲੱਖ ਦੇਣੇ ਵੀ ਨੇ ਤਾਂ ਤੁਹਾਨੂੰ ਐਟਲੀਸਟ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਜਿਹੜੇ ਪੈਸੇ ਨੇ ਉਹ ਕਿੱਥੇ ਲੱਗ ਰਹੇ ਨੇ। ਹਾਂਜੀ ਹਾਂਜੀ, ਹਾਂ। ਵੈਸੇ ਤਾਂ ਨਾਲੇ ਉਹ ਵੀ ਅੱਜ ਕੱਲ੍ਹ ਜਿਹੜਾ ਏਜੰਟ ਸ਼ਬਦ ਹੈ ਆਪਾਂ ਨੂੰ ਸੁਣ ਕੇ ਵੈਸੇ ਹੋਰ ਤਰ੍ਹਾਂ ਲੱਗਦਾ ਹੈ, ਜਿੱਦਾਂ ਹਨਾ। ਸਾਨੂੰ ਅਸੀਂ ਬੜੇ ਵਾਰ ਇਹ ਮੁੱਦਾ ਉਠਾਇਆ ਇੱਥੇ ਕਿ ਜਿਹੜਾ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਦੀ ਬਜਾਏ ਉਹਨੂੰ ਰਜਿਸਟਰਡ ਮਾਈਗ੍ਰੇਸ਼ਨ ਐਡਵਾਈਜ਼ਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸ਼ਬਦ ਹੈ ਜਿਹੜਾ ਇਹਦੇ ਵਿੱਚ ਬੜਾ ਕੁਝ ਲੁਕਿਆ ਹੋਇਆ। ਪਰ ਇਹਨਾਂ ਨੂੰ ਪਤਾ ਨਹੀਂ ਨਾ ਵੀ ਸਾਡੇ ਦੇਸ਼ 'ਚ ਤਾਂ ਇਹ ਏਜੰਟ ਸ਼ਬਦ ਰੋਲ ਛੱਡਿਆ ਲੋਕਾਂ ਨੇ। ਜੀ। ਈਵਨ ਨਿਊਜ਼ੀਲੈਂਡ ਦੇ ਵਿੱਚ ਮੇਰੇ ਕੋਲ ਨਿਊਜ਼ੀਲੈਂਡ ਦਾ ਵੀ ਲਾਇਸੈਂਸ ਹੈ, ਉਹ ਮੈਂ ਐਕਟਿਵ ਨਹੀਂ ਕੀਤਾ ਹੋਇਆ, ਬਟ ਉੱਥੇ ਇਮੀਗ੍ਰੇਸ਼ਨ ਐਡਵਾਈਜ਼ਰ ਬੋਲਦੇ ਨੇ। ਸੋ ਇੱਕ ਰਾਈਟ ਟਰਮ ਹੋ ਸਕਦੀ ਹੈ, ਕਿਉਂਕਿ ਬੇਸਿਕਲੀ ਸਾਡਾ ਜਿਹੜਾ ਫੰਕਸ਼ਨ ਹੈ ਉਹ ਐਡਵਾਈਸ ਹੈਗੀ। ਏਜੰਟ ਉਹ ਹੁੰਦੇ ਨੇ ਜਿਹੜੇ ਆਪਦਾ ਮਤਲਬ ਉਹ ਕਰਦੇ ਨੇ, ਜਿੱਦਾਂ ਜਿਵੇਂ ਆਪਾਂ ਕੋਈ ਕੇਸ ਲਾਇਆ ਹੈਗਾ, ਉਹਦੇ ਵਿੱਚ ਪਾਰਸ਼ਲ ਹੋ ਸਕਦਾ ਕਿ ਤੁਸੀਂ ਇਕੱਲਾ ਸਟੂਡੈਂਟ ਦਾ ਕੰਮ ਕਰਦੇ ਹੋਗੇ, ਬਟ ਜਿਹੜੇ ਮਾਈਗ੍ਰੇਸ਼ਨ ਦਾ ਕੰਮ ਕਰਦੇ ਉਹਦੇ ਵਿੱਚ ਕੋਈ ਕਮਿਸ਼ਨ ਨਹੀਂ ਹੁੰਦਾ। ਕਮਿਸ਼ਨੇਬਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਜਿੱਦਾਂ ਰੀਅਲ ਏਸਟੇਟ ਏਜੰਟ ਨੇ, ਉਹ ਕਮਿਸ਼ਨੇਬਲ ਜਿਹੜੀ ਜੋਬ ਹੁੰਦੀ ਹੈ ਉਹਦੇ 'ਚ ਏਜੰਟ ਕਿਹਾ ਜਾਂਦਾ। ਬਟ ਐਨੀਵੇ ਤਾਂ ਸਰਕਾਰ ਤੇ ਉਹਨਾਂ ਨੇ ਕੀ ਰੱਖਣਾ ਨਾਮ, ਆਪਾਂ ਕੁਝ ਕਰ ਨਹੀਂ ਸਕਦੇ। ਹਾਂਜੀ ਹਾਂਜੀ ਜੀ। ਮੈਂ ਖੈਰ ਉਹ ਤਾਂ ਚਲੋ ਆਪਣੇ ਤੇ ਹੁਣ ਵੀ ਆਪਾਂ ਜਦੋਂ ਕੁਝ ਦੇਖਦੇ ਹਾਂ, ਜਾਂਚ ਪਰਖ ਕਰਦੇ ਹਾਂ, ਹੈ ਨਾ। ਤੇ ਆਪਾਂ ਨਾਰਦਰਨ ਟੈਰੀਟਰੀ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ।
ਥੋੜੀ ਅਪਡੇਟ ਕੋਈ ਨਾਰਥਰਨ ਟੈਰੀਟਰੀ ਬਾਰੇ? ਜੀ ਨਾਰਥਰਨ ਟੈਰੀਟਰੀ ਦੀ ਅਪਡੇਟ ਇਹ ਆਈ ਹੈ ਕਿ ਜਿੱਦਾਂ ਹੁਣ ਸਕਿਲਡ ਮਾਈਗ੍ਰੇਸ਼ਨ ਹੈ ਜਿਹੜੀ ਉਹ ਕਾਫੀ ਸਲੋ ਚੱਲ ਰਹੀ ਹੈਗੀ। ਸਰਕਾਰ ਨੇ ਕਿਹਾ ਸੀ ਕਿ ਜਿਹੜਾ ਇੰਟਰਮ ਕੋਟਾ ਉਹਨਾਂ ਨੇ ਕੀਤਾ ਸੀਗਾ ਆਪਣੇ ਕਰੋਨਾ ਵਾਇਰਸ ਕਰਕੇ, ਉਹ ਲਗਭਗ ਸਾਰੀਆਂ ਸਟੇਟਸ ਆਪਣਾ ਐਗਜ਼ੌਸਟ ਕਰ ਚੁੱਕੀਆਂ ਨੇ, ਖਤਮ ਕਰ ਚੁੱਕੀਆਂ ਨੇਗੀਆਂ। ਸੋ ਉਹਨਾਂ ਨੇ ਵੀ ਇਹ ਅਪਡੇਟ ਕੀਤੀ ਹੈ ਕਿ ਸਾਡਾ ਜਿਹੜਾ ਕੋਟਾ ਜੀ ਉਹ ਪੂਰਾ ਹੋ ਗਿਆ, ਪਰ ਜਿਹੜੀਆਂ ਐਪਲੀਕੇਸ਼ਨਸ ਨੇ, ਜਿਹੜੀਆਂ ਲੱਗੀਆਂ ਹੋਈਆਂ ਐਪਲੀਕੇਸ਼ਨਸ ਨੇਗੀਆਂ, ਉਹ ਉਹਨਾਂ ਨੂੰ ਅਸੈਸ ਕਰਨਗੇ, ਉਦੋਂ ਕਰਨਗੇ ਅਤੇ ਉਦੋਂ ਉਹਨਾਂ ਦੇ ਜਿਹੜੇ ਆਨਸਰ ਨੇ ਉਹ ਕਰਨਗੇ ਜਦੋਂ ਉਹਨਾਂ ਨੂੰ ਨਵਾਂ ਕੋਟਾ ਐਲੋਕੇਟ ਹੋ ਗਿਆ। ਸੋ ਉਹਨਾਂ ਟਾਈਮ ਜਿਹੜੇ ਬੱਚੇ ਨੇ ਨਾਰਥਰਨ ਟੈਰੀਟਰੀ ਦੇ ਵਿੱਚ ਨੇਗੇ, ਜਿਨ੍ਹਾਂ ਨੇ ਆਪਣੀਆਂ ਐਪਲੀਕੇਸ਼ਨਸ ਲਾਈਆਂ ਹੋਈਆਂ ਨੇਗੀਆਂ, ਉਹਨਾਂ ਨੂੰ ਵੇਟ ਕਰਨੀ ਪੈਣੀ ਹੈਗੀ। ਅਗਰ ਵੀਜ਼ੇ ਉਹਨਾਂ ਦੇ ਐਕਸਪਾਇਰ ਹੋ ਰਹੇ ਨੇ ਤਾਂ ਤੁਹਾਨੂੰ ਕੋਈ ਹੋਰ ਆਪਸ਼ਨ ਦੇਖਣੀ ਪੈਣੀ ਆ। ਨਵਾਂ ਸਟੂਡੈਂਟ ਵੀਜ਼ਾ ਲਾ ਸਕਦੇ ਹੋ ਤੁਸੀਂ, ਆਪਣਾ 408 ਜਿਹੜਾ ਕਰੋਨਾ ਵਾਲਾ ਵੀਜ਼ਾ, ਜਿਹਦੇ 'ਚ ਆਪਸ਼ਨ ਹੈ ਕਿ ਤੁਸੀਂ ਅਗਰ ਕੋਈ ਕਿਸੇ ਹੋਰ ਸਟੂਡੈਂਟ ਵੀਜ਼ਾ ਹੋ ਗਿਆ, ਵਿਜ਼ਟਰ ਵੀਜ਼ਾ ਹੋ ਗਿਆ, ਉਹਦਾ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕ੍ਰਾਈਟੇਰੀਆ ਨਹੀਂ ਮੀਟ ਕਰ ਸਕਦੇ ਜਾਂ ਤੁਸੀਂ ਇੱਥੋਂ ਜਾ ਨਹੀਂ ਸਕਦੇ ਆਸਟ੍ਰੇਲੀਆ ਤੋਂ, ਤਾਂ ਤੁਸੀਂ ਉਹ ਵੀਜ਼ਾ ਵੀ ਇਨ ਦਾ ਮੀਨ ਟਾਈਮ ਲਾ ਸਕਦੇ ਹੋਗੇ। ਉਹ ਫ੍ਰੀ ਆਫ ਕਾਸਟ ਹੈ ਜੀ, ਉਹਦੀ ਕੋਈ ਕਾਸਟ ਨਹੀਂ ਹੈਗੀ ਇਸ ਟਾਈਮ, ਅਤੇ ਉਹ ਜਿੰਨਾ ਚਿਰ ਐਵੇਂ ਕੰਸੈਸ਼ਨ ਪੀਰੀਅਡ ਚੱਲ ਰਿਹਾ ਹੈ ਉਹ ਉਹਨਾਂ ਟਾਈਮ ਇੱਦਾਂ ਹੀ ਚੱਲੀ ਜਾਣਾ ਹੈ। ਸੋ ਉਹ ਵੀ ਆਪਸ਼ਨ ਤੁਸੀਂ ਆਪਣੀ ਐਕਸਪਲੋਰ ਕਰ ਸਕਦੇ ਹੋ ਇਨ ਦਾ ਮੀਨ ਟਾਈਮ। ਜੀ ਥੈਂਕ ਯੂ। ਅਤੇ ਹੈਰੀ JK ਸਿੰਘ ਪ੍ਰੋਗਰਾਮ ਪਸੰਦ ਕਰ ਰਹੇ, ਥੈਂਕ ਯੂ। ਜਸਵਿੰਦਰ ਸਿੰਘ ਉਹਨਾਂ ਦਾ ਭਾਜੀ ਕੌਮੈਂਟ ਹੈ, ਉਹ ਕਹਿੰਦੇ ਭਾਜੀ ਪੇਰੈਂਟ ਕਦੋਂ ਅਲਾਓ ਹੋਣਗੇ ਆਸਟ੍ਰੇਲੀਆ ਆਉਣ ਲਈ? ਮੈਂ ਆਸਟ੍ਰੇਲੀਅਨ ਸਿਟੀਜ਼ਨ ਹਾਂ, ਵੇਟ ਕਰ ਰਿਹਾ ਬਾਈ ਮੋਮ ਨੂੰ ਐਗਜ਼ੰਪਸ਼ਨ ਮਿਲ ਜਾਏ ਕਿਉਂਕਿ ਫਾਦਰ ਸਾਹਿਬ ਪਾਸ ਅਵੇ ਹੋ ਗਏ ਸੀ, ਪਲੀਜ਼ ਹੈਲਪ। ਜੀ ਵੀਰ ਜੀ, ਮੈਂ ਪਿਛਲੀ ਵਾਰ ਵੀ ਇਸ ਚੀਜ਼ ਬਾਰੇ ਡਿਸਕਸ਼ਨ ਕੀਤੀ ਸੀ ਆਪਾਂ ਨੇ। ਜਿਹੜੀ ਐਗਜ਼ੈਂਪਸ਼ਨ ਹੈਗੀ ਉਹ ਅੱਜ ਦੀ ਡੇਟ ਦੇ ਵਿੱਚ ਕੁਝ ਆਟੋਮੈਟਿਕ ਐਗਜ਼ੈਂਪਸ਼ਨਸ ਨੇਗੀਆਂ, ਜਿਹਦੇ ਵਿੱਚ ਕਿ ਆਸਟ੍ਰੇਲੀਅਨ ਜਿਹੜੇ ਸਿਟੀਜ਼ਨ ਜਾਂ PR ਨੇ, ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇਗੇ, ਜਾਂ ਉਹਨਾਂ ਨੇ ਕਾਫੀ ਕੈਟਾਗਰੀਜ਼ ਦਿੱਤੀਆਂ ਹੋਈਆਂ ਨੇ ਉਹਦੇ ਵਿੱਚ, ਜਿਹੜੇ ਇੱਦਾਂ ਦੇ ਜਿੱਦਾਂ ਹੁਣ ਤੁਹਾਡੇ ਆਪਾਂ ਇਹਨੂੰ ਕੰਪੈਸ਼ਨੇਟ ਗਰਾਊਂਡ ਦੇ ਵਿੱਚ ਲੈ ਸਕਦੇ ਹਾਂ, ਕਿਉਂਕਿ ਤੁਹਾਡੇ ਰੀਸੈਂਟਲੀ ਤੁਸੀਂ ਦੱਸ ਰਹੇ ਹੋ, ਜਿੱਦਾਂ ਮੈਨੂੰ ਜੋ ਸਮਝ ਆਇਆ ਕਿ ਤੁਹਾਡੇ ਫਾਦਰ ਸਾਹਿਬ ਨੇ, ਉਹਨਾਂ ਦੀ ਮਤਲਬ ਡੈਥ ਹੋਈ ਹੈਗੀ। ਸੋ ਇਹ ਇੱਕ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਤੁਸੀਂ ਟਰਾਈ ਕਰ ਸਕਦੇ ਹੋ, ਉਹਨਾਂ ਦਾ ਡੈਥ ਸਰਟੀਫਿਕੇਟ ਵਗੈਰਾ ਲਾ ਕੇ, ਅਤੇ ਇੱਕ ਲੈਟਰ ਆਪਣੇ ਵੱਲੋਂ ਲਿਖ ਕੇ ਕਿ ਕਿੱਦਾਂ ਤੁਹਾਡੇ ਜਿਹੜੇ ਮਾਤਾ ਜੀ ਨੇ ਉਹ ਇਕੱਲੇ ਨੇ, ਸੋਲੀਟਰੀ ਫੀਲ ਕਰ ਰਹੇ ਨੇ, ਉਹਨਾਂ ਨੂੰ ਮਤਲਬ ਹੋ ਸਕਦਾ ਹੈ ਇਸ ਚੀਜ਼ ਨੂੰ ਉਹ ਇੱਕ ਉਹਦੇ 'ਤੇ ਬਾਕੀ ਦੇਖਣਾ ਪੈਣਾ ਕਿ ਤੁਹਾਡੇ ਹੋਰ ਕੋਈ ਫੈਮਿਲੀ ਮੈਂਬਰ ਇੰਡੀਆ ਦੇ ਵਿੱਚ ਹੈ ਤਾਂ ਨਹੀਂ ਹੈਗੇ। ਅਗਰ ਤੁਸੀਂ ਜਿੱਦਾਂ ਹੋ ਸਕਦਾ ਕਿ ਤੁਸੀਂ ਇਕੱਲੇ ਬੱਚੇ ਹੋਵੋ ਅਤੇ ਤੁਸੀਂ ਹੀ ਉਹਨਾਂ ਦੇ ਮਤਲਬ ਕਲੋਜ਼ ਜਿਹੜੇ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਗਏ ਹੋ, ਕਿਉਂਕਿ ਉਹਨਾਂ ਦੇ ਤੁਹਾਡੇ ਪਿਤਾ ਜੀ ਦੀ ਡੈਥ ਹੋ ਗਈ ਹੈ। ਸੋ ਇੱਦਾਂ ਦੇ ਗਰਾਊਂਡ ਦੇ ਵਿੱਚ ਕੰਪੈਸ਼ਨੇਟ ਜਾਂ ਕੰਪੈਲਿੰਗ ਗਰਾਊਂਡ ਜਿਹੜੇ ਹੁੰਦੇ ਨੇਗੇ, ਐਗਜ਼ੈਂਪਸ਼ਨ ਮਿਲਣ ਦੇ ਚਾਂਸਸ ਹੁੰਦੇ ਨੇ, ਬਟ ਤੁਹਾਨੂੰ ਟਰਾਈ ਕਰਨਾ ਪੈਣਾ ਹੈਗਾ। ਕੋਈ ਇਹਦੇ ਵਿੱਚ ਇਹ ਨਹੀਂ ਹੈ ਕਿ ਪੱਕਾ ਉਹਨਾਂ ਨੇ ਦੇਣੇ ਨੇ, ਬਟ ਐਟਲੀਸਟ ਤੁਹਾਡੇ ਕੋਲ ਕੁਝ ਗਰਾਊਂਡਸ ਹੈਗੇ ਨੇ ਜਿਨ੍ਹਾਂ ਦੇ ਬੇਸ ਦੇ ਉੱਤੇ ਤੁਸੀਂ ਟਰਾਈ ਕਰ ਸਕਦੇ ਹੋ ਜੀ। ਹਾਂਜੀ ਜੀ, ਇਹ ਜਿੱਦਾਂ ਆਪਾਂ ਪਹਿਲਾਂ ਵੀ ਪ੍ਰੋਗਰਾਮ 'ਚ ਪਿਛਲਿਆਂ 'ਚ ਵੀ ਇਹ ਸਵਾਲ ਅਕਸਰ ਹੀ ਆਉਂਦਾ ਆ ਅਤੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ, ਅਤੇ ਇਹ ਹੀ ਆਪਾਂ ਕਿਹਾ ਵੀ ਜੇ ਤੁਹਾਡੇ ਕੁਛ ਇੱਦਾਂ ਦਾ ਹੈ ਵੀ ਤੁਹਾਨੂੰ ਕੋਈ ਐਮਰਜੈਂਸੀ ਆ ਜਾਂ ਕੋਈ ਫੈਮਿਲੀ ਸਿਚੁਏਸ਼ਨ ਇੱਦਾਂ ਦੀ ਬਣ ਗਈ ਆ, ਜਿੱਦਾਂ ਤੁਹਾਡੇ ਮਾਤਾ ਜੀ ਆ ਉੱਥੇ ਨਹੀਂ ਇਕੱਲੇ ਰਹਿ ਸਕਦੇ, ਤੁਸੀਂ ਇਸ ਬਿਹਾਫ 'ਤੇ ਕਰ ਸਕਦੇ ਹੋ ਅਪਲਾਈ। ਬਾਕੀ ਜੇ ਹੋਰ ਵੀ ਕੋਈ ਹੈਲਪ ਦੀ ਜ਼ਰੂਰਤ ਹੋਵੇ, ਗੱਲਬਾਤ ਹੋਵੇ, ਤੁਸੀਂ ਅਮਨ ਭੰਗੂ ਜੀ ਨਾਲ ਪਲੀਜ਼ ਕੰਟੈਕਟ ਕਰ ਲੈਣਾ ਜੀ। ਹਰਜਿੰਦ ਕੌਰ ਮੰਗੜ ਜੀ ਥੈਂਕ ਯੂ, ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਅਤੇ CJ ਸਿੰਘ ਉਹਨਾਂ ਦਾ ਕੌਮੈਂਟ ਹੈ ਜੀ ਇੱਕ, ਹੈਲੋ ਮੇਰਾ 485 ਵੀਜ਼ਾ ਜਨਵਰੀ ਐਂਡ 2021 ਨੂੰ ਫਿਨਿਸ਼ ਹੋ ਰਿਹਾ, ਅਤੇ 485 ਵੀਜ਼ਾ ਐਕਸਟੈਂਸ਼ਨ ਕਦੋਂ ਇੰਪਲੀਮੈਂਟੇਸ਼ਨ ਹੋ ਰਹੀ ਹੈ? ਧੰਨਵਾਦ। 485 ਵੀਜ਼ਾ ਇਹ ਕਹਿੰਦੇ ਕਿ 2021 ਜਨਵਰੀ 'ਚ ਖਤਮ ਹੋ ਰਿਹਾ, ਅਤੇ 485 ਵੀਜ਼ਾ ਐਕਸਟੈਂਸ਼ਨ ਕਦੋਂ ਇੰਪਲੀਮੈਂਟੇਸ਼ਨ ਹੋ ਰਹੀ ਹੈ? ਓਕੇ ਜੀ, ਹੁਣ ਮੈਨੂੰ ਸਮਝ ਆ ਗਈ ਗੱਲ, ਹੁਣ ਪਤਾ ਨਹੀਂ ਸੀ ਲੱਗਿਆ। ਜਿਹੜੀ ਤੁਸੀਂ ਮੇਰੇ ਖਿਆਲ 'ਚ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਰੀਜਨਲ ਏਰੀਆ ਦੇ ਵਿੱਚ ਅਗਰ ਤੁਸੀਂ ਪੜ੍ਹੇ ਹੋ, ਰਹੇ ਹੋ, ਤਾਂ ਉਹਦੇ ਵਿੱਚ ਐਕਸਟੈਂਸ਼ਨ ਆ ਰਹੀ ਹੈ। ਸੋ ਉਹ ਬੇਸਿਕਲੀ ਹਾਲੇ ਇੱਕ ਨਿਊਜ਼ ਅਪਡੇਟ ਹੋਈ ਹੈ, ਜਾਂ ਕਹਿ ਲਓ ਕਿ ਡਿਪਾਰਟਮੈਂਟ ਆਫ ਜਿਹੜਾ ਹੋਮ ਅਫੇਅਰਸ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ ਇੱਕ ਅਪਡੇਟ ਆਈ ਹੈ, ਜਿਹੜੀ ਕਿ ਇਹਨਾਂ ਨੇ ਕਰਨੀ ਸੀ। ਇਹ ਪਹਿਲਾਂ ਹੀ ਆਲਰੇਡੀ ਤੈਅ ਹੈ ਕਿ ਇਹ ਚੀਜ਼ ਹੋਣੀ ਹੈਗੀ। ਜਿਹੜੇ ਮੇਜਰ ਸਿਟੀਜ਼ ਜਾਂ ਰੀਜਨਲ ਸਿਟੀਜ਼ ਨੇ ਜਿਹੜੀਆਂ, ਜਿੱਦਾਂ ਕਿ ਗੋਲਡ ਕੋਸਟ ਹੋ ਗਿਆ, ਪਰਥ ਹੋ ਗਿਆ, ਜਿਹੜੀਆਂ ਇਹ ਸਿਟੀਜ਼ ਨੇ, ਇਹਨਾਂ ਦੇ ਵਿੱਚ ਅਗਰ ਤੁਸੀਂ ਪੜ੍ਹੇ ਹੋ ਅਤੇ ਰਹੇ ਹੋਗੇ ਤਾਂ ਤੁਹਾਡਾ ਜਿਹੜਾ 485 ਇੱਕ ਸਾਲ ਲਈ ਐਕਸਟੈਂਡ ਹੋਣਾ। ਅਤੇ ਜਿਹੜੇ ਫਾਰ ਰੀਜਨਲ ਏਰੀਆਜ਼ ਨੇ, ਜਿੱਦਾਂ ਆਪਣਾ ਟੂੰਬਾ ਹੋ ਗਿਆ ਜਾਂ ਡਾਰਵਿਨ ਹੋ ਗਿਆ, ਇੱਦਾਂ ਦੇ ਜਿਹੜੇ ਏਰੀਆਜ਼ ਨੇਗੇ, ਉਹਨਾਂ ਦੇ ਵਿੱਚ 2 ਸਾਲ ਤੁਹਾਡੀ ਐਕਸਟੈਂਸ਼ਨ ਹੋ ਜਾਣੀ ਹੈ। ਸੋ ਇਹ ਹਲੇ ਲੈਜਿਸਲੇਸ਼ਨ ਨਹੀਂ ਬਣਿਆ ਜੀ, ਇਹ ਹਲੇ ਲੀਗਲ ਨਹੀਂ ਹੋਇਆ। ਸੋ ਨੈਕਸਟ ਈਅਰ ਉਮੀਦ ਕਰ ਰਹੇ ਹਾਂ ਕਿ ਮਿਡ ਨੈਕਸਟ ਈਅਰ ਤੱਕ ਇਹਦੇ ਹੋਣ ਦੇ ਚਾਂਸਿਸ ਨੇਗੇ, ਬਟ ਜਨਵਰੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਐਡੀ ਛੇਤੀ ਉਹ ਕਰਨਗੇ, ਕਿਉਂਕਿ ਕੋਈ ਵੀ ਜਦੋਂ ਲਾਅ ਉਹ ਨਵਾਂ ਲੈ ਕੇ ਆਉਂਦੇ ਨੇ, ਬੇਸਿਕਲੀ ਉਹਦਾ ਬਿੱਲ ਪਾਸ ਹੁੰਦਾ, ਸਦਨ ਦੇ ਵਿੱਚ ਜਾਂਦਾ ਹੈਗਾ, ਲੋਅਰ ਅਤੇ ਅਪਰ ਹਾਊਸ ਦੇ ਵਿੱਚ, ਫਿਰ ਉਹ ਜਿਹੜੀ ਪਾਰਲੀਮੈਂਟਰੀ ਜਿਹੜੀ ਪ੍ਰੋਸੈਸ ਹੈਗੀ ਜੀ ਉਹ ਪੂਰੀ ਹੁੰਦੀ ਹੈਗੀ, ਫਿਰ ਕਿਤੇ ਜਾ ਕੇ ਇੰਪਲੀਮੈਂਟ ਹੁੰਦੀ ਹੈ ਇਹ ਚੀਜ਼। ਸੋ ਮੈਨੂੰ ਨਹੀਂ ਲੱਗਦਾ ਕਿ ਜਨਵਰੀ ਦੇ ਵਿੱਚ ਆਊਗਾ, ਬਟ ਉਮੀਦ ਹੈਗੀ ਕਿ ਮਿਡ ਨੈਕਸਟ ਈਅਰ ਤੱਕ ਇਹਦੇ ਬਾਰੇ ਜਿਹੜੀ ਲੈਜਿਸਲੇਸ਼ਨ ਉਹ ਬਣ ਜਾਣੀ ਹੈਗੀ, ਅਤੇ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਅਗਰ ਫੁਲਫਿਲ ਕਰੋਗੇ ਕ੍ਰਾਈਟੇਰੀਆ ਤਾਂ ਤੁਸੀਂ ਲਾ ਸਕਦੇ ਹੋਗੇ ਜੀ। ਜਸਵਿੰਦਰ ਹੋਣਾ ਦਾ ਫਿਰ ਕੌਮੈਂਟ ਆਇਆ, ਉਹ ਕਹਿੰਦੇ ਕਿ ਇਕੱਲੇ ਹੀ ਨੇ, ਜਿੱਦਾਂ ਅਲੋਨ ਨੇ ਭਾਜੀ, ਉੱਥੇ ਇਕੱਲੇ ਹੀ ਨੇ ਉਹਨਾਂ ਦੇ ਮਾਤਾ ਜੀ, ਅਤੇ 3 ਵਾਰ ਉਹ ਕਹਿੰਦੇ ਕਿ ਰਿਜੈਕਸ਼ਨ ਵੀਜ਼ਾ ਰਿਜੈਕਟ ਵੀ ਹੋ ਚੁੱਕਿਆ,
ਵੀਜ਼ਾ ਰਿਜੈਕਟ ਹੋਇਆ ਜਾਂ ਐਗਜ਼ੈਂਪਸ਼ਨ ਰਿਜੈਕਟ ਹੋਈ ਹੈ ਜੀ? ਇਹ ਨਹੀਂ ਹੁਣ ਪਤਾ, 3 ਵਾਰ ਰਿਜੈਕਸ਼ਨ ਲਿਖੀ ਇਹਨਾਂ ਨੇ। ਜਾਂ ਤਾਂ ਤੁਸੀਂ ਪਲੀਜ਼ ਕਾਲ ਕਰ ਲਿਓ ਬਾਅਦ ਚ, ਪ੍ਰੋਗਰਾਮ ਤੋਂ ਬਾਅਦ ਚ ਬੇਸ਼ੱਕ ਕਰ ਲਿਓ ਕਾਲ, ਅਮਨ ਭੰਗੂ ਜੀ ਨਾਲ ਗੱਲਬਾਤ ਕਰ ਲਿਓ, ਕਿਉਂਕਿ ਇਹ ਵੀ ਹੋ ਸਕਦਾ ਜਦੋਂ ਕਰੋਨਾ ਪੀਰੀਅਡ ਇੱਕਦਮ ਪੀਕ ਤੇ ਸੀਗਾ, ਜੇ ਆਪਾਂ ਉਦੋਂ ਅਪਲਾਈ ਕਰ ਰਹੇ ਹਾਂ ਤਾਂ ਫਿਰ ਉਹ ਵੀ ਸੋਚ ਸਕਦੇ ਹਨਾ, ਕਿਉਂਕਿ ਹੌਲੀ ਹੌਲੀ ਜਿਹੜੀਆਂ ਐਗਜ਼ੈਂਪਸ਼ਨਸ ਨੇ ਵਧਾ ਰਹੇ ਨੇ। ਹਾਂਜੀ ਹਾਂ। ਤੇ ਉਹਦੇ ਵਿੱਚ ਜਿੱਦਾਂ ਹੁਣ ਤੁਸੀਂ ਉਹਨਾਂ ਦੀ ਮੈਂਟਲ ਹੈਲਥ ਆਪਾਂ ਗੱਲ ਕੀਤੀ ਹੈਗੀ, ਕਿਉਂਕਿ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਇਸ਼ੂ ਹੈਗਾ, ਉਹ ਤੁਸੀਂ ਉਸ ਚੀਜ਼ ਨੂੰ ਵੀ ਇੱਕ ਬਣਾ ਕੇ, ਕਿਉਂਕਿ ਇਕੱਲੇ ਨੇ, ਬਜ਼ੁਰਗ ਨੇ, ਤੇ ਉਹ ਜਿਹੜਾ ਮੈਂਟਲ ਉਸ ਟਾਈਮ ਜਿਹੜੇ ਹਾਲਾਤ ਹੁੰਦੇ ਨੇ, ਸਪੈਸ਼ਲੀ ਜਦੋਂ ਤੁਸੀਂ ਕਿਸੇ ਪਾਰਟਨਰ ਦੇ ਨਾਲ 30-35 ਸਾਲ ਰਹੇ ਹੁੰਦੇ ਹੋ, ਜਦੋਂ ਉਹਨਾਂ ਸਾਰੀ ਉਮਰ ਗੁਜ਼ਾਰੀ ਤੁਹਾਨੂੰ ਛੱਡ ਕੇ ਚਲੇ ਜਾਂਦੇ ਨੇ, ਤਾਂ ਉਹ ਜਿਹੜਾ ਇੱਕ ਮੈਂਟਲ ਹੈਲਥ ਵੀ ਇੱਕ ਇਸ਼ੂ ਬਣ ਜਾਂਦਾ। ਸੋ ਇਦਾਂ ਦੇ ਤੁਸੀਂ, ਮੈਂ ਕਹਿੰਦਾ ਵੀ ਕੋਈ ਸੋਲਿਡ ਐਵੀਡੈਂਸ ਲਾ ਕੇ ਇੰਡੀਆ ਤੋਂ ਕੋਈ ਅਗਰ ਕੋਈ ਇਦਾਂ ਦੀ ਕੋਈ ਮੈਡੀਕਲ ਰਿਪੋਰਟ ਵਗੈਰਾ ਤੁਸੀਂ ਲਾ ਸਕਦੇ ਹੋ, ਡੈਥ ਸਰਟੀਫਿਕੇਟ, ਉਹ ਲਾ ਕੇ ਇੱਕ ਵਾਰ ਟਰਾਈ ਕਰੋਗੇ ਤਾਂ ਉਮੀਦ ਹੈ ਕਿ ਤੁਹਾਨੂੰ ਐਗਜ਼ੈਂਪਸ਼ਨ ਮਿਲ ਸਕਦੀ ਹੈ। ਬਾਕੀ ਜਿਹੜਾ ਫਾਈਨਲ ਡਿਸੀਜਨ ਆਬਵੀਅਸਲੀ ਉਹ ਡਿਪਾਰਟਮੈਂਟ ਨੇ ਲੈਣਾ। ਹਾਂਜੀ, ਉਹ ਐਗਜ਼ੈਂਪਸ਼ਨ ਦੀ ਗੱਲ ਕਰ ਰਹੇ, ਫਿਰ ਉਹਨਾਂ ਦਾ ਆਇਆ ਕਮੈਂਟ। ਮੈਂ ਕਹੂੰਗਾ ਤੁਸੀਂ ਪ੍ਰੋਗਰਾਮ ਤੋਂ ਬਾਅਦ ਪਲੀਜ਼ ਤੁਸੀਂ ਕਾਲ ਕਰ ਲਿਓ, ਜਾਂ ਵੀ ਬਾਅਦ 'ਚ ਜਿੱਦਾਂ ਕੱਲ੍ਹ ਜਾਂ ਪਰਸੋਂ ਜਦੋਂ ਵੀ, ਤੇ ਥੋੜੀ ਖੁੱਲ੍ਹ ਕੇ ਗੱਲ ਹੋ ਜਾਊਗੀ, ਤੁਸੀਂ ਪ੍ਰੋਪਰਲੀ ਆਪਾਂ ਕਰ ਸਕਦੇ ਹਨ। ਤੇ ਜੇ ਥੋੜੀ ਜਿਹੀ ਗੱਲ ਫੈਮਿਲੀ ਵੀਜ਼ਾ ਅਪਡੇਟ ਤੇ ਕਰ ਲਈਏ। ਜੀ ਬਿਲਕੁਲ, ਫੈਮਿਲੀ ਦੇ ਵਿੱਚ ਕਾਫੀ ਇੱਕ ਇੰਪੋਰਟੈਂਟ ਅਪਡੇਟ ਆਈ ਹੈਗੀ, ਜਿਹੜੀ ਕਿ ਬੜੀ ਹੈਰਾਨੀਜਨਕ ਵੀ ਲੱਗੀ, ਪਰ ਅਪਡੇਟ ਆਈ ਹੈ। ਤੇ ਉਹਨਾਂ ਨੇ ਬੜਾ, ਕਿਉਂਕਿ ਦੇਖੋ ਸਰਕਾਰ ਹੈਗੀ, ਉਹਨਾਂ ਕੋਲੇ ਬੜੇ ਤਰ੍ਹਾਂ ਦੇ ਸਰਕਮਸਟੈਂਸਿਸ ਆਉਂਦੇ ਨੇਗੇ, ਬੜੀਆਂ ਈਮੇਲਸ ਆਉਂਦੀਆਂ ਹੋਣਗੀਆਂ, ਫੋਨ ਕਾਲਸ ਆਉਂਦੀਆਂ ਨੇ, ਬੜੇ ਨਵੇਂ ਉਹਨਾਂ ਨੂੰ ਸੁਝਾਅ ਵੀ ਆਉਂਦੇ ਹੋਣੇ ਕਿ ਤੁਸੀਂ ਆਹ ਚੀਜ਼ ਚੇਂਜ ਕਰ ਲਓ, ਆਹ ਕਰ ਲਓ। ਜਿਹੜੇ ਫੈਮਿਲੀ ਵੀਜ਼ਾਸ ਨੇ, ਜਿਨ੍ਹਾਂ ਦੇ ਵਿੱਚ ਪਾਰਟਨਰ ਵੀਜ਼ਾ ਜਾਂ ਪ੍ਰੋਸਪੈਕਟਿਵ ਮੈਰਿਜ ਚਾਈਲਡ ਵੀਜ਼ਾ ਹੋ ਜਾਂਦੇ ਨੇ, ਸੋ 309 ਹੈ, 300115, ਸੋ ਇੱਦਾਂ ਦੇ ਜਿਹੜੇ 4-5 ਵੀਜ਼ਾਸ ਨੇਗੇ। ਕਿਉਂਕਿ ਆਸਟ੍ਰੇਲੀਆ ਦਾ ਜਿਹੜਾ ਫਰੇਮਵਰਕ ਹੈ, ਜਿਹੜਾ ਮਾਈਗ੍ਰੇਸ਼ਨ ਲਾਅ ਹੈ, ਜਿਹੜਾ ਮਾਈਗ੍ਰੇਸ਼ਨ ਲੈਜਿਸਲੇਸ਼ਨ ਹੈ, ਉਹ ਬੇਸਿਕਲੀ ਉਹਦੇ 'ਚ ਰਿਕੁਆਇਰਮੈਂਟਸ ਨੇ ਕਿ ਤੁਸੀਂ ਕੋਈ ਵੀਜ਼ਾ ਕਿੱਥੇ ਰਹਿ ਕੇ ਲਾ ਸਕਦੇ ਹੋ, ਕਦੋਂ ਲਾ ਸਕਦੇ ਹੋ, ਕਿਹੜਾ ਫਾਰਮ ਯੂਜ਼ ਕਰਨਾ ਹੈ। ਠੀਕ ਹੈ। ਤੇ ਇਹ ਜਿਹੜੇ ਵੀਜ਼ਾ ਦੀ ਆਪਾਂ ਗੱਲ ਕਰ ਰਹੇ ਹਾਂ, ਇਹਨਾਂ ਦੇ ਵਿੱਚ ਇਹ ਹੈ ਕਿ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਰਹਿ ਕੇ ਲਾਉਣੇ ਆ ਇਹ। ਠੀਕ ਹੈ। ਜਦੋਂ ਤੁਸੀਂ ਲੌਜ ਕਰਨੀ ਹੈ ਫਾਈਲ, ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਪਾਉਣੀ ਹੈ ਡਿਪਾਰਟਮੈਂਟ ਦੇ ਵਿੱਚ, ਤੁਸੀਂ ਆਸਟ੍ਰੇਲੀਆ ਤੋਂ ਬਾਹਰ ਹੋਣੇ ਚਾਹੀਦੇ ਹੋ। ਤੇ ਦੂਸਰੀ ਜਿਹੜੀ ਇਹਦੀ ਇੰਪੋਰਟੈਂਟ ਜਿਹੜੀ ਰਿਕੁਆਇਰਮੈਂਟ ਹੈ ਕਿ ਜਦੋਂ ਇਹ ਗ੍ਰਾਂਟ ਹੋਣੇ ਨੇ ਵੀਜ਼ੇ, ਤੁਸੀਂ ਉਦੋਂ ਵੀ ਬਾਹਰ ਹੀ ਚਾਹੀਦੇ ਹੋ। ਹਾਂਜੀ ਹਾਂ। ਸੋ ਤੁਸੀਂ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਪਾਰਟਨਰ ਵੀਜ਼ਾ ਹੁੰਦਾ, ਬਈ ਆਪਾਂ ਪਾਉਂਦੇ ਆ, ਜਦੋਂ ਵੀਜ਼ਾ ਆ ਜਾਂਦਾ ਤਾਂ ਫਿਰ ਤੁਹਾਨੂੰ ਈਮੇਲ ਕਰਦੇ ਆ ਕਿ ਚਲੋ ਜੀ ਹੁਣ ਤੁਸੀਂ 2-4 ਦਿਨ ਵਾਸਤੇ ਜਾਓ, ਬਾਹਰ ਜਾਓ ਤੇ ਅਸੀਂ ਤੁਹਾਡਾ ਵੀਜ਼ਾ ਗ੍ਰਾਂਟ ਕਰਨਾ। ਸੋ ਉਹਦੇ ਵਿੱਚ ਕਰੋਨਾ ਵਾਇਰਸ ਕਰਕੇ ਇੱਕ ਟੈਂਪਰੇਰੀ ਚੇਂਜ ਲੈ ਕੇ ਆ ਰਹੇ ਨੇਗੇ। ਉਹ ਚੇਂਜ ਇਹ ਹੈ ਕਿ ਤੁਸੀਂ ਇੱਥੇ ਰਹਿ ਕੇ ਤੁਹਾਨੂੰ ਗ੍ਰਾਂਟ ਹੋ ਸਕਦਾ, ਕਿਉਂਕਿ ਕਈ ਸਾਡੇ ਆਪਣੇ ਕਲਾਇੰਟਸ ਨੇ ਇਦਾਂ ਦੇ, ਉਹਨਾਂ ਨੇ ਵੀਜ਼ੇ ਲਾਏ ਤੇ ਵਿਜ਼ਟਰ ਵੀਜ਼ਾ ਲੈ ਕੇ ਉਹ ਇੱਥੇ ਆ ਗਏ। ਉਸ ਤੋਂ ਬਾਅਦ ਕਹਿ ਲਓ ਕਿ 1-2 ਕੇਸਿਸ ਦੇ ਵਿੱਚ ਇਦਾਂ ਵੀ ਹੋਇਆ ਕਿ ਉਹ ਪ੍ਰੈਗਨੈਂਟ ਵੀ ਹੋ ਗਏ, ਜਿੱਦਾਂ ਜਿਹੜੇ ਸਾਡੇ ਮਤਲਬ ਆਪਾਂ ਗੱਲ ਕਰ ਰਹੇ ਹਾਂ ਐਪਲੀਕੈਂਟ ਸੀਗੇ, ਉਹ ਨਹੀਂ ਜਾ ਸਕਦੇ ਇਸ ਹਾਲਾਤ ਦੇ ਵਿੱਚ। ਉਹਨਾਂ ਲਈ ਅੱਜ ਅਗਰ ਉਹਨਾਂ ਦਾ ਵੀਜ਼ਾ ਗ੍ਰਾਂਟ ਹੋਣਾ ਤੇ ਉਹ ਪ੍ਰੈਗਨੈਂਟ ਨੇ, ਇਸ ਹਾਲਾਤ ਦੇ ਵਿੱਚ ਮੈਂ ਸਮਝਦਾ ਕਿ ਅਗਰ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਇਸ ਟਾਈਮ ਉਸ ਹਾਲਾਤ ਦੇ ਵਿੱਚ ਜਾਣਾ ਬੜਾ ਔਖਾ ਵੀ ਹੋ ਸਕਦਾ, ਤੇ ਮੈਡੀਕਲੀ ਉਹ ਚੀਜ਼ ਮੈਂ ਕਹਿੰਦਾ ਫਿੱਟ ਵੀ ਹੈ ਨਹੀਂ, ਕਿਉਂਕਿ ਉੱਥੇ ਇਸ ਟਾਈਮ ਕਰੋਨਾ ਦੀ ਕਾਫੀ ਜ਼ਿਆਦਾ ਹੋਏਗੀ। ਤੇ ਬਾਕੀ ਹੋਰ ਵੀ ਕਈ ਇਦਾਂ ਦੇ ਮਸਲੇ ਹੋ ਜਾਂਦੇ ਨੇ। ਤੇ ਜਿਹੜਾ ਇੱਕ ਬੱਚਾ, ਜੇ ਅਗਰ ਪਿਤਾ ਜੀ ਦੀ ਗੱਲ ਕਰੀਏ ਉਸ ਬੱਚੇ ਦੇ, ਤਾਂ ਉਹ ਵੀ ਇੱਕ ਬਹੁਤ ਵੱਡਾ ਸੈਂਟੀਮੈਂਟਲ ਉਹਨਾਂ ਲਈ ਪ੍ਰੋਬਲਮ ਹੋ ਜਾਂਦੀ ਹੈ ਕਿ ਬੱਚੇ ਨੂੰ ਤੇ ਆਪਣੀ ਜਿਹੜੀ ਪ੍ਰੈਗਨੈਂਟ ਵਾਈਫ ਆ ਉਹਨਾਂ ਨੂੰ ਭੇਜਣਾ, ਹਨਾ। ਸੋ ਇਦਾਂ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ, ਜਾਂ ਬੱਚਿਆਂ ਨੂੰ ਜਿਹਨਾਂ ਦੇ ਬੱਚੇ ਇੱਥੇ ਆਏ ਉਹਨੇ ਸਟੱਡੀ ਕਰ ਰਹੇ ਨੇ, ਸੋ ਉਹਦੇ ਕਰਕੇ ਉਹਨਾਂ ਨੇ ਇਹ ਇੱਕ ਹੋਪਫੁਲੀ ਜਨਵਰੀ ਦੇ ਵਿੱਚ ਸਟਾਰਟ ਕਰਨਾ। ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ, ਹਾਲੇ ਲਾਅ ਨਹੀਂ ਬਣਿਆ, ਬਟ ਹੋਪਫੁਲੀ ਜਨਵਰੀ ਦੇ ਵਿੱਚ ਇਹਦੇ ਬਾਰੇ ਆਪਾਂ ਨੂੰ ਫਰਦਰ ਇਨਫੋਰਮੇਸ਼ਨ, ਜਿਹੜੀ ਸੋਲਿਡ ਇਨਫੋਰਮੇਸ਼ਨ ਹੈਗੀ, ਲੀਗਲ ਇਨਫੋਰਮੇਸ਼ਨ ਆ ਜਾਣੀ ਹੈ। ਤੇ ਤੁਸੀਂ ਇੱਥੇ ਰਹਿ ਕੇ, ਇਹ ਗੁੱਡ ਨਿਊਜ਼ ਹੈ ਉਹਨਾਂ ਵਾਸਤੇ ਜਿਹੜੇ ਇੱਥੇ ਨੇਗੇ, ਤੇ ਉਹਨਾਂ ਨੂੰ ਜਿਹੜਾ ਗ੍ਰਾਂਟ ਆ ਉਹ ਇੱਥੇ ਰਹਿ ਕੇ ਹੀ ਹੋ ਜਾਣਾ। ਤੇ ਬਾਕੀ ਪਾਰਟਨਰ ਨਿਊਜ਼, ਜਿਹੜੀ ਪਾਰਟਨਰ ਵੀਜ਼ਾ, ਉਹਦੇ ਵਾਸਤੇ ਤਾਂ ਇੱਕ ਹੋਰ ਵੀ ਗੁੱਡ ਨਿਊਜ਼ ਪਹਿਲਾਂ ਆਈ ਹੋਈ ਹੈ ਕਿ ਇਸ ਵਾਰੀ ਉਹਦੇ ਨੰਬਰ ਬਹੁਤ ਵਧਾਤੇ ਨੇ। ਸੋ ਹੋ ਸਕਦਾ ਕਿ ਤੁਹਾਨੂੰ ਜ਼ਿਆਦਾ ਵੇਟ ਵੀ ਨਾ ਕਰਨੀ ਪਵੇ, ਤੇ ਤੁਹਾਡਾ ਵੀਜ਼ਾ ਵੀ ਜਿਹੜਾ ਇੱਥੇ ਰਹਿੰਦੇ ਹੀ ਆ ਜਾਏ, ਤੇ ਤੁਹਾਨੂੰ ਆਪਣੇ ਜਿਹੜੇ ਪਾਰਟਨਰ ਹੈ ਉਹਦੇ ਨਾਲ ਵੱਖ ਨਾ ਹੋਣਾ ਪਵੇ। ਉਹਦੇ ਆਪਾਂ ਉਦੋਂ ਹੀ ਗੱਲ ਕਰਦੇ ਸੀ ਵੀ ਆਸਟ੍ਰੇਲੀਆ ਵਾਲੇ ਛੇਤੀ ਤੋਂ ਛੇਤੀ ਜਨਸੰਖਿਆ ਵਧਾਉਣੀ ਚਾਹੁੰਦੇ ਆ। ਤੇ ਇਹ ਤੁਸੀਂ ਕਿਹਾ ਜਿੱਦਾਂ ਟੈਂਪਰੇਰੀ ਆ, ਮਤਲਬ ਹਜੇ ਪਰਮਾਨੈਂਟ ਨਹੀਂ ਹੈ ਇਦਾਂ। ਇਹ ਪਰਮਾਨੈਂਟ ਨਹੀਂ ਕਰਨਗੇ ਜੀ, ਇਹ ਟੈਂਪਰੇਰੀ ਹੀ ਹੋਏਗਾ, ਸਿਰਫ ਕੰਸੈਸ਼ਨ ਪੀਰੀਅਡ ਦੇ ਵਿੱਚ ਹੀ ਹੋਏਗਾ। ਠੀਕ। ਤੇ ਇੱਕ ਆਹ ਜਿਹੜਾ ਬਾਇਓ ਸਿਕਿਉਰਿਟੀ ਮੇਜਰਸ, ਇਹਦੇ ਬਾਰੇ ਤੁਸੀਂ ਗੱਲਬਾਤ ਕਰ ਰਹੇ ਸੀ, ਦੱਸ ਰਹੇ ਸੀ ਕਿ ਕੁਝ ਇਹਨਾਂ ਨੇ ਚੇਂਜਸ ਕੀਤੇ ਆ ਕਿ ਜੇ ਆਪਾਂ ਕੋਈ ਗਲਤ ਇਨਫੋਰਮੇਸ਼ਨ ਦਿੰਦੇ ਆ। ਬਿਲਕੁਲ ਜੀ, ਇਹ ਆਸਟ੍ਰੇਲੀਆ ਦੇ ਵਿੱਚ ਇਦਾਂ ਹੀ ਬੜੀ ਅਹਿਮ ਇੰਪੋਰਟੈਂਟ ਚੇਂਜ ਹੈਗੀ ਇਹ। ਬਟ ਇਹਦੇ 'ਚ ਇਹ ਹੈ ਕਿ ਇਹ ਅੱਜ ਨਹੀਂ ਆਈ ਹੈਗੀ, ਥੋੜ੍ਹਾ ਟਾਈਮ ਹੋ ਗਿਆ, ਇਹਦੇ ਬਾਰੇ ਆਪਾਂ ਪਹਿਲਾਂ ਡਿਸਕਸ ਨਹੀਂ ਕੀਤਾ, ਕਿਉਂਕਿ ਇਹ ਜਿਹੜੀ ਜਿਹਦੇ ਹੁਣ ਆਪਾਂ ਟੌਪਿਕ 'ਤੇ ਗੱਲ ਕਰ ਰਹੇ ਹਾਂ, ਇਹ ਲਗਭਗ ਗਲਤੀ ਹਰ ਇੱਕ ਬੰਦਾ, ਮੈਂ ਕਹਿੰਦਾ 70-80% ਆਪਣੇ ਜੋ ਆਪਾਂ ਕਰਦੇ ਹਾਂ, ਕਿਉਂਕਿ ਜਦੋਂ ਆਪਾਂ ਆਸਟ੍ਰੇਲੀਆ 'ਚ ਐਂਟਰ ਕਰਦੇ ਹਾਂ, ਤਾਂ ਜਦੋਂ ਇੱਥੇ ਉਤਰਨਾ ਹੁੰਦਾ, ਉਸ ਤੋਂ ਪਹਿਲਾਂ ਆਪਾਂ ਨੂੰ ਇੱਕ ਉਹਨਾਂ ਨੇ ਫਾਰਮ ਦਿੱਤਾ ਹੁੰਦਾ ਕਿ ਇਹ ਤੁਸੀਂ ਭਰਨਾ, ਟਿਕ ਕਰਨਾ, ਤੇ ਕਿ ਤੁਸੀਂ ਕਿੱਦਾਂ ਦਾ ਮਟੀਰੀਅਲ ਆਸਟ੍ਰੇਲੀਆ ਦੇ ਵਿੱਚ ਲੈ ਕੇ ਆ ਰਹੇ ਹੋ। ਕਿਉਂਕਿ ਆਸਟ੍ਰੇਲੀਆ ਜਾਂ ਕੋਈ ਵੀ ਕੰਟਰੀ ਹੈਗੀ, ਹਰ ਇੱਕ ਕੰਟਰੀ ਦੇ ਆਪਣੇ ਲਾਜ਼ ਨੇ।
ਕੁਆਰੰਟਾਈਨ ਲਾਅ ਹੁੰਦੇ ਨੇਗੇ, ਉਹਦੇ ਵਿੱਚ ਤੁਸੀਂ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਉਹ ਪ੍ਰੋਹਿਬਿਟ ਹੁੰਦੀਆਂ ਨੇਗੀਆਂ। ਤੁਸੀਂ ਉਹ ਜਿੱਦਾਂ ਹੁਣ ਆਸਟ੍ਰੇਲੀਆ ਦੀ ਗੱਲ ਕਰੀਏ, ਕੁਝ ਚੀਜ਼ਾਂ ਨੇ ਆਸਟ੍ਰੇਲੀਆ ਦੇ ਵਿੱਚ ਨਹੀਂ ਲੈ ਕੇ ਐਂਟਰ ਕਰ ਸਕਦੇ। ਹਾਂਜੀ ਹਾਂਜੀ ਹਾਂ। ਜਿਹਦੇ ਵਿੱਚ ਹੁਣ ਕਈ ਤਰ੍ਹਾਂ ਦੇ ਸੀਡ ਵੀ ਨੇ, ਜਾਂ ਈਵਨ ਮਿੱਟੀ ਵੀ ਤੁਸੀਂ ਕਿਸੇ ਦੂਸਰੀ ਕੰਟਰੀ ਤੋਂ ਇੱਥੇ ਲੈ ਕੇ ਨਹੀਂ ਆ ਸਕਦੇ। ਹਾਂਜੀ ਹਾਂਜੀ। ਸੋ ਇਦਾਂ ਦੀਆਂ ਬਹੁਤ ਚੀਜ਼ਾਂ ਪ੍ਰੋਹਿਬਿਟ ਨੇ। ਤੇ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ, ਮਿਠਾਈਆਂ ਜਿੱਦਾਂ ਆਪਾਂ ਕਹਿ ਲਓ ਦੁੱਧ ਵਾਲੀਆਂ, ਉਹ ਲੈ ਕੇ ਨਹੀਂ ਆ ਸਕਦੇ। ਸੋ ਉਹ ਜਦੋਂ ਆਪਾਂ ਇੱਥੇ ਉਤਰਦੇ ਹਾਂ, ਸਾਰੇ ਜਾਣਦੇ ਆ ਇਹ ਚੀਜ਼, ਜਿਹੜੇ ਆਸਟ੍ਰੇਲੀਆ ਦੇ ਵਿੱਚ ਐਂਟਰ ਕਰਦੇ ਹੈਗੇ, ਕਿ ਉਹ ਇੱਕ ਟਿਕ ਬਾਕਸ ਕਰਨਾ ਹੁੰਦਾ ਕਿ ਤੁਹਾਡੇ ਕੋਲ ਇਦਾਂ ਦੀ ਕੋਈ ਚੀਜ਼ ਹੈਗੀ ਆ, ਤੁਸੀਂ ਕੋਈ ਦੁੱਧ ਨਾਲ ਬਣੀ ਹੋਈ ਚੀਜ਼ ਲੈ ਕੇ ਆਏ ਹੋ ਕਿ ਨਹੀਂ, ਤੁਹਾਡੇ ਕੋਲ ਮਿੱਟੀ ਤਾਂ ਨਹੀਂ ਹੈਗੀ, ਕੋਈ ਸੀਡ ਤਾਂ ਨਹੀਂ ਹੈਗਾ ਤੁਸੀਂ ਲੈ ਕੇ ਆਏ ਹੋਏ। ਈਵਨ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸਾਂਝੀ ਕਰਦਾ ਕਿ ਜਦੋਂ ਮੈਂ ਪਹਿਲੀ ਵਾਰ ਆਸਟ੍ਰੇਲੀਆ ਆਇਆ ਸੀਗਾ, ਆਪਾਂ ਆਪਣੇ ਵੱਲੋਂ ਤਾਂ ਟਰਾਈ ਕਰਦੇ ਹਾਂ ਕਿ ਪੂਰਾ ਪ੍ਰੀਕਾਸ਼ਨ, ਕਿਉਂਕਿ ਪਹਿਲੀ ਵਾਰ ਐਂਟਰ ਕਰ ਰਹੇ ਸੀਗੇ। ਮੇਰੇ ਜਿਹੜੇ ਸ਼ੂਜ਼ ਸੀ ਉਹ ਇੱਕ ਮੈਂ ਜਿਵੇਂ ਥੋੜ੍ਹਾ ਬਹੁਤ ਪਾਏ ਹੋਏ ਸੀ, ਤਾਂ ਛੋਟਾ ਜਿਹਾ ਇੱਕ ਤਿਨਕਾ ਉਹ 'ਤੇ ਮਿੱਟੀ ਦਾ ਲੱਗਿਆ ਹੋਇਆ ਸੀਗਾ, ਤੇ ਉਹ ਸਕੈਨ ਦੇ ਵਿੱਚ ਆ ਗਿਆ। ਉਹਨਾਂ ਨੇ ਮੇਰੇ ਤੋਂ ਕਢਾ ਕੇ ਉਹ ਸੂਟਕੇਸ ਦੇ ਵਿੱਚੋਂ ਉਹਨੂੰ ਸਾਫ਼ ਕਰਾ ਕੇ ਫਿਰ ਮੈਨੂੰ ਜਿਹੜਾ ਕਲੀਨ ਕਿੱਟ ਦਿੱਤੀ, ਤੇ ਫਿਰ ਮੈਨੂੰ ਅੱਗੇ ਜਾਣ ਦਿੱਤਾ। ਸੋ ਇਹ ਮੈਂ ਉਹ 'ਤੇ ਓਬਵੀਅਸਲੀ ਨੋ ਟੇਕ ਕੀਤਾ, ਕਿਉਂਕਿ ਮੇਰੀ ਉਹ ਨੌਲੇਜ ਨਹੀਂ ਸੀਗਾ ਕਿ ਉਹ ਐਡੀ ਛੋਟੀ ਚੀਜ਼ ਨੂੰ ਵੀ ਪਿਕ ਹੋ ਜੂਗੀ, ਜਾਂ ਵੀ ਮੈਨੂੰ ਧਿਆਨ 'ਚ ਨਹੀਂ ਸੀਗਾ। ਬਟ ਇਹ ਅਕਸਰ ਹੋ ਜਾਂਦਾ। ਮੇਰੇ ਫਾਦਰ ਸਾਹਿਬ ਆਏ, ਉਹ ਚੱਕਲਾ ਵੇਲਣਾ ਲੈ ਕੇ ਆਏ ਆਪਣੇ ਇੰਡੀਆ ਵਾਲਾ, ਉਹਨਾਂ ਨੇ ਨੋ ਟੇਕ ਕਰਤਾ, ਤੇ ਉਹ ਜਦੋਂ ਉਹਨਾਂ ਨੇ ਖੋਲ ਕੇ ਦੇਖਿਆ, ਤੁਸੀਂ ਤਾਂ ਕਿਹਾ ਸੀ ਲੱਕੜ ਦੀ ਕੋਈ ਚੀਜ਼ ਨਹੀਂ ਲੈ ਕੇ ਆਏ। ਬਟ ਐਨੀਵੇ ਉਹਨਾਂ ਨੂੰ ਵੀ ਪਤਾ ਕੋਈ ਇਨੋਸੈਂਟ ਮਿਸਟੇਕ ਹੋ ਜਾਂਦੀ ਹੈ, ਇੱਦਾਂ ਕਈ ਵਾਰ ਨਹੀਂ ਪਤਾ ਹੁੰਦਾ। ਲੇਕਿਨ ਉਹਦੇ 'ਚ ਚੇਂਜਸ ਆਈਆਂ ਨੇ, ਕਾਫੀ ਵੀਜ਼ਾਜ਼ ਐਡ ਕੀਤੇ ਨੇ, ਜਿੱਦਾਂ ਸਟੂਡੈਂਟ ਵੀਜ਼ਾ ਹੋ ਗਿਆ, ਵਿਜ਼ਟਰ ਵੀਜ਼ਾ ਹੋ ਗਿਆ, ਕਿ ਅਗਰ ਤੁਸੀਂ ਇੱਦਾਂ ਦੀ ਕੋਈ ਚੀਜ਼ ਗਲਤ ਇਨਫੋਰਮੇਸ਼ਨ ਦਿੰਦੇ ਹੋ ਉਹਦੇ ਵਿੱਚ, ਭਾਵੇਂ ਉਹ ਇੰਟੈਂਸ਼ਨਲੀ ਆ ਜਾਂ ਅਨਇੰਟੈਂਸ਼ਨਲੀ ਹੈਗੀ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਸੀਂ ਇੱਕ ਕਸਟਮ ਜਿਹੜਾ ਪ੍ਰੋਗਰਾਮ ਆਉਂਦਾ ਉਹ ਦੇਖਿਓ ਕਦੇ, ਉਹਦੇ ਵਿੱਚ ਬੜੀਆਂ ਚੀਜ਼ਾਂ ਦੇਖਣ ਨੂੰ ਸਿੱਖਣ ਨੂੰ ਮਿਲਦੀਆਂ ਨੇ ਕਿ ਕਿੱਦਾਂ ਜਿਹੜਾ ਕਸਟਮ ਹੈ ਉਹ ਕੰਟਰੋਲ ਕਰਦੇ ਇਹਨਾਂ ਚੀਜ਼ਾਂ ਨੂੰ। ਕਈ ਅਨਇੰਟੈਂਸ਼ਨਲੀ ਵੀ ਆ ਜਾਂਦੇ ਨੇ, ਕਈ ਇੰਟੈਂਸ਼ਨਲੀ ਲੈ ਕੇ ਆਉਂਦੇ ਨੇ ਚੀਜ਼ਾਂ। ਸੋ ਉਹਨਾਂ ਚੀਜ਼ਾਂ ਨੂੰ ਨੱਥ ਪਾਉਣ ਵਾਸਤੇ ਕਹਿ ਲਓ ਕਿ ਇਹ ਜਿਹੜਾ ਨਵੇਂ ਵੀਜ਼ਾਜ਼ ਐਡ ਕੀਤੇ ਨੇ, ਉਹਦੇ 'ਚ ਵਿਜ਼ਟਰ ਵੀਜ਼ਾ ਵੀ ਹੈ, ਸਟੂਡੈਂਟ ਵੀਜ਼ਾ ਵੀ ਹੈ, 482 ਜਿਹੜਾ ਵੀਜ਼ਾ ਹੈ, ਕਿ ਜਿਹੜਾ ਵੀਜ਼ਾ ਉਹ ਤੁਹਾਡਾ ਔਨ ਦੀ ਸਪੌਟ ਕੈਂਸਲ ਵੀ ਕਰ ਸਕਦੇ ਆ। ਉਹ ਕਾਫੀ ਸਾਰੇ ਵੀਜ਼ੇ ਨੇ। ਮਤਲਬ ਦੋਸਤੋ, ਇੱਥੇ ਕਹਿਣ ਦਾ ਭਾਵ ਇਹ ਆ ਕਿ ਜਦੋਂ ਆਪਾਂ ਆਸਟ੍ਰੇਲੀਆ ਦੇ ਵਿੱਚ ਆਉਂਦੇ ਆ, ਤੇ ਜਦੋਂ ਆਪਾਂ ਉੱਥੋਂ ਜਹਾਜ਼ ਤੋਂ ਚੜ੍ਹਦੇ, ਵੈਸੇ ਹਾਸੇ ਮਜ਼ਾਕ ਵਾਲੀ ਗੱਲ ਨਹੀਂ, ਇਹ ਸੀਰੀਅਸ ਗੱਲ ਹੈ। ਨੋਨ ਦੇ ਨਾਲ ਹੋਇਆ, ਸਪੈਸ਼ਲੀ ਉਹਨਾਂ ਨੇ ਐਡਾ ਵੱਡਾ ਲੈਟਰ ਕੱਢ ਕੇ ਦਿੱਤਾ, ਉੱਤੇ ਲਿਖਿਆ ਵੀ ਦਿਸ ਟਾਈਮ ਤੁਹਾਨੂੰ ਅਸੀਂ ਛੱਡ ਦੇਣੇ ਆ, ਨੈਕਸਟ ਟਾਈਮ ਮਤਲਬ ਇੱਥੋਂ 에ਅਰਪੋਰਟ ਤੋਂ ਕਹਿੰਦੇ ਸਤਿ ਸ੍ਰੀ ਅਕਾਲ, ਵਾਪਸ ਜਾਓ। ਸੋ ਹੁਣ ਜੇ ਤੁਸੀਂ ਕੋਈ ਵੀ ਗਲਤ ਇਨਫੋਰਮੇਸ਼ਨ ਦਿੰਦੇ ਆ ਆਪਣੇ ਅਟੈਚੀ ਦੇ ਵਿੱਚ, ਬੈਗ ਦੇ ਵਿੱਚ, ਕੋਈ ਵੀ ਆਪਣੇ ਕੋਈ ਇਦਾਂ ਦੀ ਚੀਜ਼ ਹੈ ਖਾਣ ਪੀਣ ਵਾਲੀ ਆ, ਦਵਾਈਆਂ ਜਾਂ ਕੁਝ ਵੀ ਆ, ਉੱਥੇ ਡਿਕਲੇਅਰ ਕਰੋ। ਜੇ ਡਿਕਲੇਅਰ ਕਰ ਦੋ ਫਿਰ ਕੋਈ ਚੱਕਰ ਨਹੀਂ। ਇਹ ਅਕਸਰ ਦੇਖਿਆ ਜਾਂਦਾ ਕਿ ਆਪਾਂ ਮਿਠਾਈਆਂ ਲੈ ਆਉਂਦੇ ਆ, ਆਪਾਂ ਦੇਖਦੇ ਰਹਿੰਦੇ ਆ ਆਪਣੇ ਸਮਾਜ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਕਿਉਂਕਿ ਮਿਠਾਈ ਲੈ ਆਉਂਦੇ ਆ, ਔਰ ਐਂ ਉਹਨੂੰ ਪੁੱਛਦੇ ਨੇ ਕਿ ਦੁੱਧ ਤੋਂ ਬਣੀ ਹੋਈ, ਤਾਂ ਆਪਾਂ ਕਹਿੰਦੇ ਨੇ ਨਹੀਂ ਬਣੀ ਨਹੀਂ ਹੋਈ। ਹਾਂਜੀ ਹਾਂ, ਬਿਲਕੁਲ। ਆਪਾਂ ਲੈ ਕੇ ਆ ਜਾਂਦੇ, ਲੰਘ ਆਉਂਦੇ ਹੈਗੇ। ਬੜਾ ਵਾਰ ਦੇਖਿਆ ਮਿਠਾਈ ਆਪਾਂ ਖਾਧੀ ਵੀ ਹੈ, ਤੇ ਪਰ ਪਤਾ ਉਹਨਾਂ ਨੂੰ ਵੀ ਆ ਹੁਣ। ਤੇ ਹੁਣ ਜੇ ਤੁਹਾਡਾ ਉਹਨਾਂ ਨੇ ਟੈਸਟ ਵਗੈਰਾ ਕਰ ਲਿਆ ਕੋਈ, ਤਾਂ ਧਿਆਨ ਰੱਖਿਓ ਕਿ ਤੁਸੀਂ ਕੋਈ ਗਲਤ ਇਨਫੋਰਮੇਸ਼ਨ ਉਹਨਾਂ ਨੂੰ ਨਾ ਦਿਓ, ਕਿਉਂਕਿ ਪਹਿਲਾਂ ਕਈ ਵਾਰ ਜਿਹੜੇ ਇਦਾਂ ਦੇ ਪ੍ਰੋਬਲਮਸ ਆਈਆਂ ਨੇ, ਉਹਨਾਂ ਨੇ ਰਿਪੋਰਟ ਵੀ ਕੀਤੇ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਵਿਜ਼ਟਰ ਵੀਜ਼ੇ ਦੀ। ਕਈ ਬੱਚੇ ਇੱਥੇ ਆਏ ਨੇ, ਪਰਥ ਦੇ ਵਿੱਚ ਵੀ ਹੋਈ ਹੈ ਇਨਸੀਡੈਂਟ ਹੋਇਆਗਾ, ਮੈਨੂੰ ਪਤਾ, ਕਿਉਂਕਿ ਮੈਂ ਉਸ ਟਾਈਮ ਪਰਥ ਦੇ ਵਿੱਚ ਸੀਗਾ। ਉਹ ਬੱਚੇ ਆਏ ਵਿਜ਼ਟਰ ਵੀਜ਼ੇ ਤੇ ਆ ਰਹੇ ਸੀ, ਤੇ ਉਹਨਾਂ ਦੇ ਕੋਲੇ ਡਾਕੂਮੈਂਟ ਸੀਗੇ ਜੀ ਆਪਣੇ, ਉਹਨਾਂ ਕੋਲੇ ਪਾਸਪੋਰਟ ਦੇ ਨਾਲ ਨਾਲ ਉਹਨਾਂ ਦੇ ਕੁਆਲੀਫਿਕੇਸ਼ਨ ਦੇ ਡਾਕੂਮੈਂਟ ਸੀਗੇ, ਜੋ ਉਹ +2 BA MA ਜੋ ਵੀ ਉਹਨਾਂ ਨੇ ਕੀਤੀ ਹੋਈ ਸੀ। ਤੇ ਜਦੋਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਕਿ ਤੁਸੀਂ ਤਾਂ ਘੁੰਮਣ ਫਿਰਨ ਆਏ ਹੋ ਇੱਥੇ, ਤੁਸੀਂ ਇਹ ਡਾਕੂਮੈਂਟਸ ਦੀ ਤੁਹਾਨੂੰ ਕੀ ਲੋੜ ਪੈਗੀ। ਹਾਂਜੀ। ਸੋ ਜਦੋਂ ਗੱਲਾਂ ਬਾਤਾਂ ਦੇ ਵਿੱਚੋਂ ਨਿਕਲਿਆ, ਕਿਉਂਕਿ ਕਈ ਵਾਰ ਘਬਰਾਹਟ ਵੀ ਹੋ ਜਾਂਦੀ ਆ ਉੱਥੇ, ਜਦੋਂ 4 ਆਫੀਸਰ ਤੁਹਾਡੇ ਆਲੇ ਦੁਆਲੇ ਬੈਠੇ ਨੇ, ਤੁਸੀਂ ਅੰਦਰ ਇਕੱਲੇ ਮਹਿਸੂਸ ਕਰ ਰਹੇ ਹੋ। ਕਈ ਵਾਰ ਬੰਦੇ ਤੋਂ ਬੁੱਲ ਜਾਂਦਾ ਵੀ ਮੈਂ ਤਾਂ ਸਟੂਡੈਂਟ ਵੀਜ਼ਾ ਲਾਉਣਾ ਸੀ ਇੱਥੇ ਆ ਕੇ। ਸੋ ਉਹਨਾਂ ਨੇ ਇਦਾਂ ਦੇ ਕੇਸਿਸ ਦੇ ਵਿੱਚ ਬੱਚਿਆਂ ਨੂੰ ਵਾਪਸ ਵੀ ਭੇਜਿਆ ਹੈਗਾ। ਸੋ ਇਹ ਚੀਜ਼ਾਂ ਬੜੇ ਧਿਆਨ ਰੱਖਣ ਵਾਲੀਆਂ ਹੁੰਦੀਆਂ ਨੇ, ਕਿਉਂਕਿ ਜਿਹੜੀ ਇਹ ਚੀਜ਼ਾਂ ਹੌਲੀ ਹੌਲੀ ਜਿਹੜੀ ਸਿਕਿਉਰਿਟੀ ਆ ਉਹ ਟਾਈਟ ਹੁੰਦੀ ਜਾ ਰਹੀ ਹੈ। ਬਿਲਕੁਲ ਬਿਲਕੁਲ। ਹਾਂ, ਇਹ ਤਾਂ ਜਿੱਦਾਂ ਆਪਾਂ ਅਕਸਰ ਹੀ ਪ੍ਰੋਗਰਾਮ ਪਹਿਲਾਂ 'ਚ ਵੀ ਗੱਲ ਕੀਤੀ ਸੀ ਵੀ ਜਦੋਂ ਦੇ ਟਾਈਟ ਕਰਨ ਲੱਗਿਆ, ਹੌਲੀ ਹੌਲੀ ਜਿੱਦਾਂ ਚੂੜੀ ਨਹੀਂ ਕੱਸੀ ਦੀ, ਆਪਾਂ ਇਹ ਟਾਈਟ ਹੀ ਕਰਦੇ ਜਾ ਰਹੇ ਨੇ ਦਿਨੋਂ ਦਿਨ। ਸੋ ਇਹ ਅਸੀਂ ਗੱਲਬਾਤ ਕਰ ਰਹੇ ਸੀ ਕਿ ਜਦੋਂ ਆਪਾਂ ਆਉਂਦੇ ਆਸਟ੍ਰੇਲੀਆ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗਲਤ ਇਨਫੋਰਮੇਸ਼ਨ ਨਾ ਦਿਓ। ਜਿਹੜਾ ਆਪਾਂ ਜਹਾਜ਼ ਦੇ ਵਿੱਚ ਜੇ ਕਹੀਏ ਪੰਜਾਬੀ 'ਚ ਜਿਹੜਾ ਕਾਰਡ ਜਿਹਾ ਭਰਦੇ ਆ ਨਾ, ਸਾਡੇ ਕੋਲ ਕੀ ਹੈਗਾ ਤੇ ਕੀ ਨਹੀਂ ਹੈਗਾ, ਡਿਕਲੇਅਰ ਕਰ ਦਿਓ, ਉਹਨਾਂ ਨੂੰ ਦੱਸ ਦਿਓ। ਜੇ ਨਹੀਂ ਚੀਜ਼ ਉਹਨਾਂ ਨੂੰ ਮਤਲਬ ਨਹੀਂ ਅਲਾਓ ਹੈਗੀ, ਕੋਈ ਨਹੀਂ, ਉਹ ਬਿੱਲ 'ਚ ਪਾ ਦੇਣਗੇ, ਤੁਹਾਨੂੰ ਫਾਈਨ ਕੋਈ ਨਹੀਂ। ਅਦਰਵਾਈਜ਼ ਮੈਂ ਹੁਣੇ ਆ ਜਦੋਂ ਅਮਨ ਜੀ ਗੱਲ ਕਰ ਰਹੇ ਸੀ, ਮੈਂ ਉਹ ਪੇਪਰ ਤੇ ਪੜ੍ਹਿਆ, ਜਿੰਨੇ ਤਰ੍ਹਾਂ ਦੇ ਵੀਜ਼ੇ 19 ਤਰ੍ਹਾਂ ਦੇ ਬਣਦੇ ਆ ਉਹ, ਜਿਹੜੇ ਉਹ ਸਟ੍ਰੇਟ ਵੇ ਕੈਂਸਲ ਕਰਕੇ ਉੱਥੋਂ ਹੀ ਆਪਾਂ ਨੂੰ ਟਿਕਟ ਵੀ ਆਪਾਂ ਨੂੰ ਮੇਰੇ ਖਿਆਲ ਪੱਲਿਓਂ ਲੈਣੀ ਪੈਣੀ ਹੈ ਵਾਪਸ ਜਾਣ ਵਾਸਤੇ। ਇੱਕ ਟ੍ਰੇਨਿੰਗ ਵੀਜ਼ਾ ਜਿਹੜਾ ਆਪਣਾ, ਜਿਹਦੇ ਤੇ ਆਪਣੇ ਸਿੰਗਰ ਵਗੈਰਾ ਜਾਂ ਹੋਰ ਕਲਾਕਾਰ ਆਉਂਦੇ ਨੇ, ਉਹ ਵੀਜ਼ਾ ਵੀ। ਸੋ ਜੇ ਕੋਈ ਵੀ ਇਦਾਂ ਦਾ ਵੀ ਬੰਦਾ ਆਉਂਦਾ ਜਿਹਦੇ ਵਿੱਚ ਕੋਈ ਇਨਫੋਰਮੇਸ਼ਨ ਗਲਤ ਹੈ, ਕਿਉਂਕਿ ਜਿਹੜੀ ਇਨਫੋਰਮੇਸ਼ਨ ਹੈ, ਇੱਕ ਆਪਾਂ ਇਹਦੇ ਤੇ ਵੀ ਕੁਇਕਲੀ ਡਿਸਕਸ ਕਰ ਲੈਂਦੇ ਹਾਂ। ਇੱਕ ਪਿਕ 4020 ਹੁੰਦੀ ਹੈ, ਪਬਲਿਕ ਇੰਟਰਸਟ ਕ੍ਰਾਈਟੇਰੀਆ ਬੋਲਦੇ ਆ ਉਹਨੂੰ, 4020। ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਉਹਦੇ ਬਾਰੇ ਵੀ ਥੋੜਾ ਡਿਸਕਸ ਕਰਾਂਗੇ, ਕਿਉਂਕਿ ਉਹ ਚੀਜ਼ ਬਹੁਤ ਅਹਿਮ ਹੈ। ਜੇ ਤੁਸੀਂ ਇਦਾਂ ਦੀ ਕੋਈ ਇਨਫੋਰਮੇਸ਼ਨ ਦਿੰਦੇ ਹੋ, ਜਾਂ ਤੁਹਾਡੇ ਤੋਂ ਉਹ ਚੀਜ਼ ਇਦਾਂ ਦੀ ਸਾਬਤ ਹੋ ਜਾਂਦੀ ਹੈ ਕਿ ਤੁਸੀਂ ਗਲਤ ਇਨਫੋਰਮੇਸ਼ਨ ਦਿੱਤੀ ਹੈ, ਤੇ ਕੈਂਸਲ ਦਾ ਵੀਜ਼ਾ ਕਰਨਗੇ। ਤੇ ਜੇ ਉਹਨਾਂ ਨੇ ਤੁਹਾਡੇ ਤੇ ਪਿਕ 4020 ਵੀ ਅੱਗੇ ਲੱਗ ਸਕਦੀ ਹੈ ਕਿ ਤੁਸੀਂ ਗਲਤ ਇਨਫੋਰਮੇਸ਼ਨ ਦਿੱਤੀ ਹੈ। ਹਾਂਜੀ ਹਾਂ। ਸੋ ਇਹ ਮਤਲਬ ਅੱਗੇ ਇਹ ਤਾਂ ਚਲੋ ਗੱਲ ਮੈਟਰ ਡਿਫਰੈਂਟ ਆ, ਪਰ ਆਪਾਂ ਗਲਤ ਇਨਫੋਰਮੇਸ਼ਨ ਦੀ ਗੱਲ ਕਰਦੇ ਹਾਂ ਕਿ ਅਗਰ ਤੁਸੀਂ
ਕਾਈਂਡ ਆਫ ਅਗਰ ਤੁਸੀਂ ਵੀਜ਼ਿਆਂ ਦੇ ਵਿੱਚ ਆਪਾਂ ਮੈਂ ਚਲੋ ਜਨਰਲ ਗੱਲ ਤੋਂ ਮੈਂ ਗੱਲ ਅੱਗੇ ਸਟਾਰਟ ਕੀਤੀ ਹੈ, ਅਗਰ ਤੁਸੀਂ ਕਿਸੇ ਵੀਜ਼ੇ ਦੇ ਵਿੱਚ ਵੀ ਕੋਈ ਗਲਤ ਇਨਫੋਰਮੇਸ਼ਨ ਦੇ ਦਿੰਦੇ ਹੋਗੇ, ਕਿਉਂਕਿ ਇੱਕ ਸਾਡੇ ਕੇਸ ਹੋਇਆ ਸੀਗਾ, ਉਹ ਬੇਸਿਕਲੀ ਉਹਦੀ ਇਨੋਸੈਂਟ ਮਿਸਟੇਕ ਸੀਗੀ ਕਿ ਉਹ ਬੱਚੇ ਨੂੰ ਪਤਾ ਹੀ ਨਹੀਂ ਸੀਗਾ। ਉਹਨਾਂ ਨੇ, ਜਦੋਂ ਆਪਾਂ ਪਹਿਲਾਂ ਏਜੰਟ ਦੀ ਗੱਲ ਕਰਦੇ ਸੀ, ਇੰਡੀਆ ਕਿਸੇ ਨੂੰ ਆਪਣੇ ਡਾਕੂਮੈਂਟ ਦਿੱਤੇ ਸੀਗੇ, ਉਹਨਾਂ ਨੇ ਉਹਨਾਂ ਨੂੰ ਪਾਸਪੋਰਟ ਹੀ ਵਾਪਸ ਨਹੀਂ ਕੀਤਾ। ਐਕਚੁਅਲ ਦੇ ਵਿੱਚ ਹੋਇਆ ਕੀ ਸੀ ਕਿ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋਇਆ ਹੋਇਆ ਸੀ। ਓਕੇ ਸੋ ਉਹਨਾਂ ਨੇ ਦੱਸਿਆ ਨਹੀਂ, ਉਹਦੇ ਕਹਿ ਲਓ ਵੀ ਲੱਕੀਲੀ ਉਹਨਾਂ ਨੇ ਆਪਣੀ ਉਹਦੀ ਰਿਪੋਰਟ ਕਰਾਈ ਹੋਈ ਸੀਗੀ ਉਹਦੇ ਵਿੱਚ ਆਪਣੇ ਪੁਲਿਸ ਦੇ ਵਿੱਚ, ਤੇ ਜਦੋਂ ਸਾਡੇ ਤੋਂ ਡਿਪਾਰਟਮੈਂਟ ਨੇ, ਕਿਉਂਕਿ ਨਾ ਤਾਂ ਉਹ ਬੱਚੇ ਨੂੰ ਪਤਾ ਸੀ, ਉਹਨਾਂ ਨੇ ਸਾਨੂੰ ਨਹੀਂ ਦੱਸਿਆ, ਸੀ ਐਪਲੀਕੇਸ਼ਨ ਲੌਂਚ ਕਰਤੀ ਕਿ ਸਾਡਾ ਕਦੇ ਕੋਈ ਪਹਿਲਾਂ ਵੀਜ਼ਾ ਰਿਫਿਊਜ਼ ਨਹੀਂ ਹੋਇਆ। ਉਹ ਕਹਿੰਦੇ ਵੀ ਤੁਹਾਡਾ ਤਾਂ ਆਸਟ੍ਰੇਲੀਆ ਦਾ ਵੀਜ਼ਾ ਰਿਫਿਊਜ਼ ਹੋਇਆ ਹੈਗਾ ਤੇ ਤੁਸੀਂ ਕਹਿ ਰਹੇ ਹੋ ਵੀ ਸਾਡਾ ਵੀਜ਼ਾ ਨਹੀਂ ਰਿਫਿਊਜ਼ ਹੋਇਆ। ਸੋ ਫਿਰ ਅਸੀਂ ਉਹ ਸਾਰੇ ਸਬੂਤ ਲਾ ਕੇ ਉਹਨਾਂ ਦਾ ਜਿਹੜਾ ਵੀਜ਼ਾ ਸੀਗਾ ਉਹ ਇੱਕ ਲੈਟਰ ਲਿਖੀ, ਸਬਮਿਸ਼ਨ ਲਿਖੀ ਕਿ ਇੱਦਾਂ ਕਰਕੇ ਸਾਰੀ ਗੱਲ ਹੋਈ ਸੀ, ਆਹ ਰਿਪੋਰਟ ਦੀ ਕਾਪੀ ਹੈ, ਉਹ ਪਾਸਪੋਰਟ ਅੱਜ ਤੱਕ ਨਹੀਂ ਮਿਲਿਆ ਹੈਗਾ, ਕੁਛ ਨਹੀਂ ਪਤਾ, ਉਹ ਜਿਹੜੇ ਏਜੰਟ ਸੀ ਉਹ ਵੀ ਉੱਥੇ ਹੁਣ ਕੰਮ ਨਹੀਂ ਕਰਦੇ, ਉਹਨਾਂ ਤੋਂ ਪੁੱਛ ਨਹੀਂ ਸਕਦੇ ਹੈਗੇ। ਸੋ ਉਹਨਾਂ ਦਾ ਵੀਜ਼ਾ ਕਹਿ ਲਓ ਵੀ ਲੱਕੀਲੀ ਲੱਗ ਗਿਆ ਸੀ ਤੇ ਉਹ ਅੱਜ ਆਸਟ੍ਰੇਲੀਆ ਦੇ ਵਿੱਚ ਨੇਗੇ। ਲੇਕਿਨ ਇਹ ਕਈ ਵਾਰ ਇੱਦਾਂ ਦੀ ਕੋਈ ਗੱਲ ਹੋ ਜਾਂਦੀ ਹੈਗੀ ਜਿਹਦੇ ਵਿੱਚ ਆਪਣੇ ਤੋਂ ਗਲਤ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਪਰ ਜਿਹੜਾ ਲਾਅ ਹੈਗਾ ਉਹ ਇਸ ਚੀਜ਼ ਨੂੰ ਪਰਮਿਟ ਨਹੀਂ ਕਰਦਾ ਕਿ ਉਹ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਗਲਤੀ ਨਾਲ ਦਿੱਤੀ ਹੈ ਜਾਂ ਤੁਸੀਂ ਜਾਣ ਕੇ ਦਿੱਤੀ ਹੈ। ਇਨਫੋਰਮੇਸ਼ਨ ਜਦੋਂ ਉਹ ਦਿੱਤੀ ਗਈ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਤਾਂ ਉਹ ਦਿੱਤੀ ਗਈ, ਉਹਨਾਂ ਨੇ ਉਸੇ ਤੇ ਐਕਟ ਕਰਨਾ ਹੈਗਾ। ਸੋ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਬਣਦਾ ਹੈ ਕਿ ਜੋ ਤੁਸੀਂ ਇਨਫੋਰਮੇਸ਼ਨ ਡਿਪਾਰਟਮੈਂਟ ਨੂੰ ਦੇ ਰਹੇ ਹੋ ਕਿਸੇ ਵੀ ਵੀਜ਼ੇ ਦੇ ਵਿੱਚ, ਉਹ ਗਲਤ ਨਹੀਂ ਹੋਣੀ ਚਾਹੀਦੀ, ਕਿਉਂਕਿ ਗਲਤ ਦੇ ਸਿੱਟੇ ਬੜੇ ਭਿਆਨਕ ਨੇ। ਤੁਹਾਨੂੰ 3 ਸਾਲ ਲਈ ਉਹ ਬੈਨ ਵੀ ਕਰ ਸਕਦੇ ਨੇ ਕੋਈ ਹੋਰ ਵੀਜ਼ਾ ਲਾਉਣ ਵਾਸਤੇ। ਬਿਲਕੁਲ ਜੀ। ਤੇ ਹਰਜੋਤ ਸੰਘਾ ਜੀ ਦਾ ਕਮੈਂਟ ਆਇਆ, ਸਰ ਵਟ ਅਬਾਊਟ ਵਾਇਆ WA ਵੈਸਟਰਨ ਆਸਟ੍ਰੇਲੀਆ ਇਨਵੀਟੇਸ਼ਨ in Perth, everything is fine since 14 June, not any critical situation, why they take long time in WA? ਜੀ ਓਕੇ, ਬੇਸਿਕਲੀ ਜਿਹੜਾ ਸਟਰਕਚਰ ਹੈ ਹਰਜੋਤ ਜੀ, ਉਹ ਇੱਦਾਂ ਕਿ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਉੱਪਰ ਬੈਠੀ ਹੈਗੀ, ਉਹ ਮਤਲਬ ਮੇਨ ਅੰਬਰੇਲਾ ਉਹ ਆ, ਉਹਨਾਂ ਦੇ ਅੰਡਰ ਜਿਹੜੀਆਂ ਸਾਰੀਆਂ ਸਟੇਟਸ ਆਉਂਦੀਆਂ ਨੇ, ਜਿਹੜੀਆਂ ਆਪਣੀਆਂ 8 ਸਟੇਟਸ ਨੇ ਤੇ ਟੈਰੀਟਰੀ, ਉਹ ਜਦੋਂ ਐਲੋਕੇਟ ਕਰਦੇ ਆਗੇ ਇਕੱਲੀ ਸਟੇਟ ਨੂੰ ਨੰਬਰਸ ਐਲੋਕੇਟ ਕਰਦੇ ਆ, ਉਹ ਜਿਹੜੇ ਐਲੋਕੇਸ਼ਨ ਹੁੰਦੀ ਹੈ ਉਹ ਆਪਾਂ ਜਿੱਦਾਂ ਪਿਛਲੀ ਵਾਰ ਗੱਲ ਕਰਦੇ ਸੀ, ਉਹ ਪੋਪੂਲੇਸ਼ਨ ਦੇ ਬਿਹਾਫ ਦੇ ਉੱਤੇ ਜਿਹੜੀ ਸਟੇਟ ਦੀ ਇਕੋਨਮੀ ਉਹਦੇ ਕਾਫੀ ਫੈਕਟਰਸ ਨੇਗੇ। ਤੇ ਉਹ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਜਿਹੜੀ ਇੱਕ ਇੰਟਰਮ ਐਲੋਕੇਸ਼ਨ ਕੀਤੀ ਸੀ ਕਰੋਨਾ ਵਾਇਰਸ ਦੀ ਪਿੱਛੇ ਜਿਹੜੀ ਇਨਵੀਟੇਸ਼ਨ ਦਿੱਤੇ ਨੇਗੇ ਸਰਕਾਰ ਨੇ, ਉਹਦੇ ਵਿੱਚ ਸਿਰਫ ਕ੍ਰਿਟੀਕਲ ਸੈਕਟਰ ਦੀਆਂ ਜਿਹੜੀਆਂ ਆਕੂਪੇਸ਼ਨ ਸੀਗੀਆਂ ਜਾਂ ਜਿਹੜੀਆਂ ਇਕਨੋਮਿਕ ਬੈਨੀਫਿਟ ਕਰਕੇ ਸੀ, ਸਿਰਫ ਉਹਨਾਂ ਆਕੂਪੇਸ਼ਨਸ ਨੂੰ ਹੀ ਇਨਵੀਟੇਸ਼ਨ ਗਏ ਨੇ। ਲੇਕਿਨ ਹਾਲੇ ਜਿਹੜਾ ਨਵਾਂ ਡਾਟਾ ਹੈ, ਜਿਹੜਾ ਨਾਰਮਲ ਇੱਕ ਜਿਹੜਾ ਫਾਈਨੈਂਸ਼ੀਅਲ ਈਅਰ ਦਾ ਡਾਟਾ ਹੈ, ਉਹ ਐਲੋਕੇਟ ਨਹੀਂ ਹੋਇਆ, ਉਹਦੇ ਕਰਕੇ ਸਾਰੀਆਂ ਸਟੇਟਸ ਹੀ ਇਸ ਟਾਈਮ ਪ੍ਰੀਟੀ ਮੱਚ ਸਾਇਲੈਂਟ ਨਹੀਂ ਹੈ। ਸੋ ਕੋਈ ਇਨਵੀਟੇਸ਼ਨ ਨੇ ਜਿਹੜੇ ਉਹ ਦਿੱਤੇ ਨਹੀਂ ਜਾ ਰਹੇ, ਲੇਕਿਨ ਉਮੀਦ ਕਰਦੇ ਹਾਂ ਕਿ ਮੇਬੀ ਜਨਵਰੀ ਦੇ ਵਿੱਚ ਜਾਂ ਈਵਨ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੋਪਫੁਲੀ ਅਗਰ ਡਿਪਾਰਟਮੈਂਟ ਸਾਰਿਆਂ ਨੂੰ ਐਲੋਕੇਟ ਕਰ ਦਿੰਦਾ ਆਪਣਾ ਜਿਹੜਾ ਡਾਟਾ ਐਲੋਕੇਟ ਕਰਕੇ, ਤੇ ਜਿਹੜੀਆਂ ਸਟੇਟਸ ਨੇ ਉਹ ਸਟਾਰਟ ਕਰ ਸਕਦੀਆਂ ਨੇ ਬਹੁਤ ਜਲਦੀ ਪ੍ਰੋਗਰਾਮ। ਬਟ ਇਟਸ ਨਾਟ ਅ ਮੈਟਰ ਆਫ ਮੰਥਸ, ਮੇਬੀ ਇੱਕ ਅੱਧੇ ਵੀਕ ਦੇ ਵਿੱਚ ਜਾਂ ਮੇਬੀ ਨੈਕਸਟ ਜਨਵਰੀ, ਅਰਲੀ ਜਨਵਰੀ ਦੇ ਵਿੱਚ ਸਟੇਟਸ ਜਿਹੜੀ ਉਹ ਇਨਵੀਟੇਸ਼ਨ ਆਪਣੇ ਦੇਣੇ ਸਟਾਰਟ ਕਰ ਦੇਣਗੀਆਂ ਜੀ। ਤਾਂ ਅਗਲਾ ਕਮੈਂਟ ਹੈਗਾ ਜੀ, ਤਰਨਦੀਪ ਸਿੰਘ ਹੁਣੀ ਪੁੱਛ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। We have heard about some upcoming changes in January 2021। 2021 ਚ ਕਹਿੰਦੇ ਵੀ ਚੇਂਜ ਹੋਣਾ ਕੁਛ, ਜੇ ਕਹਿੰਦੇ ਸੱਚ ਹੈ ਤੇ ਫਿਰ ਚੇਂਜਸ ਕੀ ਨੇ? ਤੇ ਹੁਣ ਤੁਹਾਡਾ ਅਗਲਾ ਸਵਾਲ ਹੋਣਾ ਵੀ ਕਾਹਦੇ ਬਾਰੇ? 485 ਵੀਜ਼ਾ ਬਾਰੇ ਜੀ। 485 ਦਾ ਪਹਿਲਾਂ ਵੀ ਆਪਾਂ ਗੱਲ ਕਰਕੇ ਹਟਿਆ ਜੀ। ਦੇਖੋ ਜਿਹੜੀਆਂ ਚੇਂਜਸ ਨੇਗੀਆਂ, ਕਈ ਵਾਰ ਇਨਫੋਰਮੇਸ਼ਨ ਬਹੁਤ ਆ ਰਹੀ ਹੈਗੀ ਤੇ ਮਿਕਸਅਪ ਵੀ ਹੋ ਜਾਂਦੀ ਹੈਗੀ। ਇਹਦੇ ਬਾਰੇ ਉਹਨਾਂ ਨੇ ਕਿਹਾ ਵੀ ਅਸੀਂ ਨੈਕਸਟ ਈਅਰ ਕਿਸੇ ਟਾਈਮ ਵੀ ਚੇਂਜਸ ਨੇ ਜਿਹੜੀਆਂ ਉਹ ਕਰ ਸਕਦੇ ਆਂਗੇ, ਪਰ ਇਹਦੀ ਕੋਈ ਕੰਕਰੀਟ ਇਨਫੋਰਮੇਸ਼ਨ ਨਹੀਂ ਹੈਗੀ 485 ਦੀ ਕਿ ਉਹ ਕਿਹੜੇ ਮੰਥ ਤੋਂ ਲਾਗੂ ਕਰਨੀ ਹੈ ਉਹਨਾਂ ਨੇ ਜੀ। ਜਿਹੜੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਫੈਮਿਲੀ ਵੀਜ਼ਾਸ ਦੀ, ਉਹਦੇ ਬਾਰੇ ਉਹਨਾਂ ਨੇ ਡੈਫੀਨੇਟ ਲਿਖਿਆ ਕਿ ਅਸੀਂ ਜਨਵਰੀ ਦੇ ਵਿੱਚ ਜਾਂ ਅਰਲੀ 2021 ਦੇ ਵਿੱਚ, ਸੋ ਜਨਵਰੀ ਮੇ ਵੀ ਹੱਦ ਫਰਵਰੀ ਤੱਕ ਜਿਹੜੀਆਂ ਚੇਂਜਸ ਨੇ ਕਰ ਦੇਣਗੇ। ਲੇਕਿਨ 485 ਦੀ ਹਲੇ ਐਗਜ਼ੈਕਟ ਟਾਈਮ ਫਰੇਮ ਦਾ ਨਹੀਂ ਪਤਾ, ਪਰ ਬਹੁਤ ਜਲਦੀ ਹੋ ਜਾਣਗੀਆਂ। ਅਤੇ ਜਦੋਂ ਵੀ ਕੋਈ ਚੇਂਜਸ ਆਉਂਦੀਆਂ ਨੇ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ, ਤੁਹਾਡੇ ਨਾਲ ਸਾਰੀਆਂ ਸਾਂਝੀ ਕਰਾਂਗੇ ਜੀ। ਠੀਕ ਹੈ। ਤੇ ਇੱਕ ਆਪਾਂ ਕੁਝ ਕਹਿ ਰਹੇ ਸੀ, ਗੱਲਬਾਤ ਕਰਨੀ ਹੈ ਅਰੇਂਜਮੈਂਟਸ ਫॉर ਕੋਵਿਡ ਅਫੈਕਟਡ 457 482 ਜਿਹੜੇ ਵੀਜ਼ਾ ਹੋਲਡਰ ਅਪਲਾਈਂਗ ਫॉर PR ਜੀ। ਕਿਉਂਕਿ ਜਦੋਂ ਇਹ ਚੇਂਜਸ ਆ ਰਹੀਆਂ ਨੇ ਤੇ ਇਹ ਬੜੀਆਂ ਫ੍ਰੀਕੁਐਂਟ ਆ ਰਹੀਆਂ ਨੇ, ਉਹਦੇ ਬਾਰੇ ਮੈਨੂੰ ਆਫਿਸ ਦੇ ਵਿੱਚ ਵੀ ਸਾਨੂੰ ਬੜੀ ਕਾਲਸ ਆਉਂਦੀਆਂ ਨੇ ਕਿ ਆਹ ਚੇਂਜ ਆਈ ਹੈ, ਬੜੀ ਮਤਲਬ ਹਰ ਹਫਤੇ ਕੋਈ ਨਾ ਕੋਈ ਨਵੀਂ ਚੀਜ਼, ਕੋਈ ਨਾ ਕੋਈ ਚੇਂਜ ਆ ਹੀ ਰਹੀ ਹੈਗੀ। ਸੋ ਇੱਕ ਕਿਉਂਕਿ ਹੋਇਆ ਕੀ ਸੀ, ਜਦੋਂ ਮਾਰਚ ਦੇ ਵਿੱਚ ਕਰੋਨਾ ਵਾਇਰਸ ਤੁਹਾਨੂੰ ਕਿੰਨਾ ਕੁ ਮੱਥਾ ਮਾਰਨਾ ਪੈਂਦਾ ਲੈਪਟਾਪ ਨਾਲ? ਮੈਂ ਘੱਟੋ ਘੱਟ 10 ਤੋਂ 12 ਘੰਟੇ ਹਰ ਰੋਜ਼ ਦਾ ਮੱਥਾ ਵੱਜਦਾ ਜੀ। ਹਾਂਜੀ ਹਾਂ, ਐਵਰੀ ਡੇ ਇੰਨਾ ਕੁ ਟਾਈਮ ਲੱਗ ਹੀ ਜਾਂਦਾ, ਕਿਉਂਕਿ ਇਹ 'ਚ ਇਕੱਲਾ ਇਹ ਨਹੀਂ ਹੈਗਾ ਕਿ ਸਾਨੂੰ ਮਤਲਬ ਇਕੱਲੇ ਕੇਸ ਲਾਉਣੇ ਆ ਜਾਂ ਉਹ ਸਾਨੂੰ ਪੜ੍ਹਨਾ ਪੈਂਦਾ, ਉਹਦੇ ਬਾਰੇ ਅਪ ਟੂ ਡੇਟ ਕਰਨਾ ਪੈਂਦਾ, ਸਾਰਾ ਕੁਝ ਵਿੱਚ ਹੀ ਅਪਡੇਟ ਰਹਿਣਾ ਪੈਂਦਾ, ਅਪ ਟੂ ਡੇਟ ਕਰਨਾ ਪੈਂਦਾ ਜੀ। ਤੇ ਕੰਸਲਟੇਸ਼ਨ ਹੋ ਜਾਂਦੀਆਂ ਨੇ। ਬਾਕੀ ਚਲੋ ਉਹਨਾਂ ਕੁ ਟਾਈਮ, ਜਿੰਨਾ ਟਾਈਮ ਕੋਈ ਕੰਸਲਟੇਸ਼ਨ ਚੱਲ ਰਹੀ ਹੁੰਦੀ ਹੈ ਉਹਨਾਂ ਟਾਈਮ ਇਹ ਤੋਂ ਥੋੜ੍ਹਾ ਜਿਹਾ ਦੂਰ ਬੈਠੀ ਦਾ, ਬਟ ਅਦਰਵਾਈਜ਼ ਤਾਂ ਸਾਰਾ ਦਿਨ ਇੱਥੇ ਹੀ ਲੰਘਦਾ। ਕਹਿ ਲਓ ਵੀ
ਇਹਦੇ ਨਾਲ ਹੀ ਟਾਈਮ ਗੁਜ਼ਾਰੀਦਾ ਜ਼ਿਆਦਾ। ਓਕੇ ਓਕੇ, ਠੀਕ ਹੈ ਜੀ ਜੀ। ਤੁਸੀਂ ਦੱਸ ਰਹੇ ਸੀ ਇਹ ਸੌਰੀ 457482। ਹਾਂਜੀ, ਉਹਦੇ ਵਿੱਚ ਕਿਉਂਕਿ ਉਹ ਕਾਫੀ ਕਾਮਨ ਪ੍ਰੋਬਲਮ ਆਈ ਸੀਗੀ ਪਿੱਛੇ ਜੇ, ਜਦੋਂ ਖਾਸ ਕਰਕੇ ਜਦੋਂ ਪੀਕ ਟਾਈਮ ਚੱਲ ਰਿਹਾ ਸੀ ਅਪ੍ਰੈਲ ਮਈ ਦੇ ਵਿੱਚ, ਕਿ ਜਿਹੜੇ 457 ਜਾਂ 482 ਦੇ ਉੱਤੇ ਬੱਚੇ ਸੀਗੇ ਜਾਂ ਐਪਲੀਕੈਂਟ ਸੀਗੇ, ਉਹਨਾਂ ਦੀਆਂ ਜੌਬਸ ਚਲੇ ਗਈਆਂ ਸੀਗੀਆਂ। ਜਾਂ ਇਹ ਕਹ ਲਓ ਕਿ ਜਿਹੜੇ ਬਿਜ਼ਨਸ ਸੀ ਉਹ ਸਿਰਫ ਤੇ ਸਿਰਫ ਟੇਕ ਅਵੇ ਕਰ ਰਹੇ ਸੀ, ਜਾਂ ਜਿਵੇਂ ਅਗਰ ਆਪਾਂ ਸ਼ੈਫ ਦੀ ਗੱਲ ਕਰੀਏ, ਜਾਂ ਹੋਰ ਕਈ ਬਿਜ਼ਨਸ ਹੀ ਬੰਦ ਹੋ ਗਏ, ਜਾਂ ਘੱਟ ਉਹਨਾਂ ਨੇ ਘੰਟੇ ਘਟਾਤੇ ਸੀ, ਘਰ ਤੋਂ ਕੰਮ ਕਰ ਰਹੇ ਸੀ ਕਈ ਬਿਜ਼ਨਸ। ਸੋ ਉਹਦੇ ਵਿੱਚ ਕੀ ਸੀ, ਉਹਨਾਂ ਦੇ ਜਿਹੜੇ ਘੰਟੇ ਸੀ ਉਹ ਘਟ ਗਏ ਸੀ, ਕਿਸੇ ਦੇ 38 ਦੀ ਬਜਾਏ ਜਾਂ 40 ਦੀ ਬਜਾਏ 15 ਘੰਟੇ ਸੀ, 10 ਘੰਟੇ ਸੀ, 20 ਘੰਟੇ ਸੀ। ਜਾਂ ਈਵਨ ਸਾਡੇ ਕਈ ਕਲਾਇੰਟਸ ਇੱਦਾਂ ਦੇ ਵੀ ਸੀ ਜਿਨ੍ਹਾਂ ਨੂੰ ਜੌਬ ਤੋਂ ਥੋੜ੍ਹੇ ਟਾਈਮ ਲਈ ਉਹਨਾਂ ਨੂੰ ਮਤਲਬ ਛੁੱਟੀ ਦੇ ਦਿੱਤੀ ਗਈ ਸੀ। ਠੀਕ ਠੀਕ, ਹਾਂਜੀ। ਸੋ ਉਹ ਜਿਹੜਾ ਟਾਈਮ ਪੀਰੀਅਡ ਸੀਗਾ, ਅਗਰ ਉਹ 1 ਫਰਵਰੀ ਤੋਂ ਲੈ ਕੇ ਜਿਹੜਾ ਹੁਣ ਟਾਈਮ ਚੱਲ ਰਿਹਾ, ਉਹਦੇ ਵਿੱਚ ਤੁਹਾਡੇ ਨਾਲ ਇਦਾਂ ਦਾ ਕੁਝ ਹੋਇਆ ਕਿ ਤੁਸੀਂ 482 ਜਾਂ 457 ਤੇ ਸੀਗੇ ਤੇ ਤੁਸੀਂ ਆਪਣੀ PR ਦੀ ਐਪਲੀਕੇਸ਼ਨ ਪਾਉਣੀ ਹੈ, ਉਸ ਤੋਂ ਬਾਅਦ ਜਿਹੜਾ ਉਹ ਤੁਹਾਡਾ ਟਾਈਮ ਆ, ਜਿਹੜਾ ਤੁਸੀਂ ਸਟੁੱਡ ਡਾਊਨ ਹੋਏ ਸੀ ਜਾਂ ਤੁਹਾਡੇ ਘੰਟੇ ਘਟੇ ਸੀਗੇ, ਉਹ ਜਿਹੜਾ ਟਾਈਮ ਹੈ ਉਹ ਵੀ ਤੁਸੀਂ ਕਾਊਂਟ ਕਰ ਸਕਦੇ ਹੋ ਆਪਣੇ ਜਿਹੜੇ PR ਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਹੈਗੀ। ਠੀਕ ਹੈ, ਮਤਲਬ ਪ੍ਰੋਪਰ ਹੀ ਪੂਰਾ ਟਾਈਮ ਕਾਊਂਟ ਹੋਊਗਾ, ਉਹ ਇਹ ਨਹੀਂ। ਜੀ ਜੀ ਜੀ, ਜਿੱਦਾਂ ਉਹਦੇ 'ਚ ਹੁੰਦਾ ਕਿ ਜਿਹੜਾ 482 ਜਿਹੜਾ ਨਵਾਂ ਵੀਜ਼ਾ ਹੈਗਾ, ਇਹਦੇ ਵਿੱਚ ਕੀ ਹੈ ਕਿ 4 ਚੋਂ 3 ਸਾਲ ਕੰਮ ਕੀਤਾ ਹੋਣਾ ਚਾਹੀਦਾ ਪਿਛਲੇ 4 ਸਾਲਾਂ 'ਚੋਂ। ਜਿਹੜੀਆਂ ਟ੍ਰਾਂਜੀਸ਼ਨਲ ਅਰੇਂਜਮੈਂਟ ਜਿਹੜੇ 457 ਤੇ ਸੀ ਬੱਚੇ, ਉਹਨਾਂ ਦੇ ਲਈ ਇਹ ਸੀਗਾ ਕਿ ਤੁਹਾਡੇ ਕੋਲ 3 ਤੋਂ ਮਤਲਬ ਕਿ ਪਿਛਲੇ 3 ਸਾਲਾਂ ਦੇ ਵਿੱਚ 2 ਸਾਲ ਤੁਹਾਡਾ ਜਿਹੜਾ ਟਾਈਮ ਹੈਗਾ ਉਹ ਕੰਪਲੀਟ ਹੋਇਆ ਹੋਣਾ ਚਾਹੀਦਾ, ਫਿਰ ਤੁਸੀਂ ਆਪਣੀ PR ਦੀ ਫਾਈਲ ਲਾ ਸਕਦੇ ਹੋ। ਪਰ ਜਿੱਦਾਂ ਕਿ ਮੈਂ ਗੱਲ ਕਰ ਰਿਹਾ ਕਿ ਅਗਰ ਤੁਸੀਂ ਉਸ ਟਾਈਮ ਦੇ ਵਿੱਚ ਨਹੀਂ ਕੰਮ ਕੀਤਾ, ਤੁਹਾਨੂੰ ਸਟੈਂਡ ਡਾਊਨ ਕਰਤਾ ਸੀ ਤੁਹਾਡੇ ਜਿਹੜੇ EMPLOYER ਸੀਗੇ, ਜਾਂ ਤੁਸੀਂ ਘੱਟ ਘੰਟੇ ਕਰ ਰਹੇ ਸੀ, ਉਹ ਜਿਹੜਾ ਟਾਈਮ ਹੈ ਤੁਹਾਡਾ ਉਹ ਵੀ ਤੁਹਾਡਾ ਕਾਊਂਟ ਹੋਊਗਾ ਉਸ ਟਾਈਮ ਪੀਰੀਅਡ ਦੇ ਵਿੱਚ ਤੁਹਾਡੀ PR ਦੀ ਜਿਹੜੀ ਫਾਈਲ ਲਾਉਣ ਵਾਸਤੇ। ਬੇਸਿਕਲੀ ਪਰ ਫਿਰ ਵਧੀਆ ਯਾਰ ਨਾ ਸਿਸਟਮ ਹੈ ਐਟਲੀਸਟ, ਮਤਲਬ ਜਿੱਦਾਂ ਸਿਸਟਮ ਸ਼ਬਦ ਦੀ ਆਪਾਂ ਗੱਲ ਕਰਦੇ ਹੁੰਦੇ ਆ, ਮਤਲਬ ਜੇ ਸਿਸਟਮ ਹੈ, ਸ਼ਬਦ ਬਣਿਆ ਡਿਕਸ਼ਨਰੀ ਦੇ ਵਿੱਚ, ਤੇ ਵਾਕਿਆ ਚੀਜ਼ ਉਸ ਤੇ ਕੰਮ ਕਰਦੇ, ਮਤਲਬ ਪਹਿਰਾ ਦਿੰਦੇ ਨੇ, ਮਤਲਬ ਆਪਣੇ ਆਪ ਵੀ ਜਿੱਦਾਂ ਦੇ ਹਾਲਾਤ ਹੁੰਦੇ ਉਹਨਾਂ ਹਾਲਾਤਾਂ ਨੂੰ ਮੱਦੇ ਨਜ਼ਰ ਰੱਖ ਕੇ ਵੀ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਨੁਕਸਾਨ ਨਾ ਹੋਵੇ ਨਾ। ਬਿਲਕੁਲ, ਜਿੱਦਾਂ ਮੈਂ ਗੱਲ ਕਰ ਰਿਹਾ ਸੀ ਕਿ ਹੌਲੀ ਹੌਲੀ ਪਰ ਚੇਂਜਸ ਆ ਰਹੀਆਂ ਨੇ, ਹੌਲੀ ਹੌਲੀ ਜਿਹੜੇ ਮੁੱਦੇ ਚੱਕੇ ਗਏ ਸੀਗੇ ਸਟੂਡੈਂਟਸ ਬਾਰੇ, ਜਾਂ ਹੋਰ ਹੌਲੀ ਹੌਲੀ ਕੰਸੈਸ਼ਨਸ ਆ ਰਹੇ ਨੇ। 485 ਦੇ ਕੰਸੈਸ਼ਨ ਚੱਲ ਰਹੇ ਨੇਗੇ। PT ਕਈ ਇੱਕ ਆ ਰਿਹਾ ਸੀਗਾ ਕਿ PT ਦਾ ਟੈਸਟ ਬੁੱਕ ਨਹੀਂ ਸੀ ਹੋ ਰਹੇ, ਉਹਦੇ ਬਾਰੇ ਕੰਸੈਸ਼ਨ ਦਿੱਤਾ ਸੀਗਾ, ਕਿਉਂਕਿ ਕਈ ਵੀਜ਼ਾ, ਇੱਕ ਵੀਜ਼ਾ 485 ਜਿਹੜੇ ਆਪਾਂ ਗੱਲ ਕਰ ਰਹੇ ਸੀ, ਉਹਦੀ ਰਿਕੁਆਇਰਮੈਂਟ ਹੈ ਕਿ ਜਦੋਂ ਤੁਸੀਂ ਐਪਲੀਕੇਸ਼ਨ ਲੌਂਚ ਕਰਦੇ ਹੋ, ਜਦੋਂ ਲਾਉਂਦੇ ਹੋ ਐਪਲੀਕੇਸ਼ਨ, ਤੁਹਾਡੇ ਕੋਲ ਸਕੋਰ ਹੋਣਾ ਚਾਹੀਦਾ ਇੰਗਲਿਸ਼ ਦਾ। ਲੇਕਿਨ ਉਹ ਬੁੱਕ ਹੀ ਨਹੀਂ ਹੋ ਰਿਹਾ ਸੀ ਕਿਉਂਕਿ ਟੈਸਟ ਡੇਟਾ ਨਹੀਂ ਮਿਲ ਰਹੀਆਂ ਸੀ। ਤਾਂ ਉਹਦੇ ਵਿੱਚ ਕੰਸੈਸ਼ਨ ਆਇਆ ਸੀ ਕਿ ਚਲੋ ਤੁਸੀਂ ਇੱਕ ਸਿਰਫ ਆਪਣੀ ਜਦੋਂ ਵੀ ਤੁਹਾਨੂੰ ਮਿਲਦੀ ਹੈ, ਭਾਵੇਂ 2 ਮਹੀਨੇ ਬਾਅਦ ਦੀ, ਭਾਵੇਂ 3 ਮਹੀਨੇ ਬਾਅਦ ਦੀ, ਉਹ ਤੁਸੀਂ ਜਿਹੜੀ ਆਪਣੀ ਬੁਕਿੰਗ ਆ ਉਹ ਲਾ ਦਿਓ, ਅਸੀਂ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਕਰਾਂਗੇ। ਜਦੋਂ ਅਸੀਂ 2 ਮਹੀਨੇ ਬਾਅਦ ਦੇਖਾਂਗੇ ਚਲੋ ਤੁਹਾਡਾ ਹੁਣ ਟੈਸਟ ਹੋ ਗਿਆ, ਉਸ ਤੋਂ ਬਾਅਦ ਤੁਹਾਡੀ ਫਾਈਲ ਖੋਲਾਂਗੇ, ਤੇ ਉਸ ਟਾਈਮ ਸਾਨੂੰ ਜਿਹੜਾ ਉਹ ਤੁਹਾਡਾ PT ਦਾ ਜਾਂ IELTS ਦਾ ਰਿਜ਼ਲਟ ਹੈ ਉਹ ਸਾਡੇ ਕੋਲ ਹੋਣਾ ਚਾਹੀਦਾ। ਸੋ ਇਦਾਂ ਦੇ ਕੰਸੈਸ਼ਨ ਥਰੂ ਆਊਟ ਦਾ ਜਿਹੜਾ ਕਰੋਨਾ ਵਾਇਰਸ ਦਾ ਜਿਹੜਾ ਟਾਈਮ ਚੱਲ ਰਿਹਾ ਹੈ, ਫਰਵਰੀ ਤੋਂ ਸਟਾਰਟ ਹੋਇਆ ਇਹ ਕੰਸੈਸ਼ਨ ਪੀਰੀਅਡ ਇਹਨਾਂ ਨੇ ਜਿਹੜਾ ਸਟਾਰਟ ਕੀਤਾ। ਸੋ ਥੋੜ੍ਹੇ ਥੋੜ੍ਹੇ ਕਰਕੇ ਹੌਲੀ ਹੌਲੀ ਜਿੱਦਾਂ ਦੀਆਂ ਪ੍ਰੋਬਲਮਸ ਫੇਸ ਹੋ ਰਹੀਆਂ ਨੇ, ਉਹਦੇ ਅਕੋਰਡਿੰਗਲੀ ਉਹ ਚੇਂਜਸ ਕਰਦੇ ਆ ਰਹੇ ਨੇ, ਕੰਸੈਸ਼ਨ ਦਿੰਦੇ ਆ ਰਹੇ ਨੇ ਹੌਲੀ ਹੌਲੀ। ਠੀਕ ਹੈ। ਤਾਂ ਦੋਸਤੋ ਇਹ ਸੀਗੇ ਅੱਜ ਦੇ ਕੁਝ ਕੁ ਗੱਲਾਂ ਬਾਤਾਂ, ਉਮੀਦ ਹੈ ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਅਸੀਂ ਪੇਰੈਂਟਸ ਵੀਜ਼ਾ ਬਾਰੇ ਵੀ ਆਪਾਂ ਕੁਝ ਗੱਲਬਾਤ ਕਰਨੀ ਸੀ, ਪਰ ਹੁਣ ਟਾਈਮ ਇਜਾਜ਼ਤ ਨਹੀਂ ਦਿੰਦਾ। ਕੋਈ ਗੱਲ ਨਹੀਂ ਜੀ, ਤੇ ਠੀਕ ਹੈ, ਫਿਰ ਚੱਲੀਏ ਹੁਣ ਨੈਕਸਟ ਟਾਈਮ। ਹਾਂਜੀ, ਤੇ ਜਿੱਦਾਂ ਕਿ ਆਪਾਂ ਅੱਗੇ ਪਹਿਲਾਂ ਪ੍ਰੋਗਰਾਮ ਸਟਾਰਟਿੰਗ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਆਪਾਂ ਜਨਵਰੀ 2021 ਦੇ ਵਿੱਚ ਦੁਬਾਰਾ ਤੋਂ ਫਿਰ ਸ਼ੁਰੂ ਤੋਂ ਕਰਾਂਗੇ, ਮਤਲਬ ਜਿਵੇਂ ਆ 2020 ਦਾ ਕਰੋਨਾ 'ਚ ਹੀ ਲੰਘ ਗਿਆ ਕਹਿ ਸਕਦੇ ਹਾਂ। ਤੇ ਲਾਈਵ ਕਾਲਸ ਵੀ ਲਿਆ ਕਰਾਂਗੇ, ਤੁਸੀਂ ਉਹ 'ਚ ਆਪਣਾ ਫੋਨ ਕਰਕੇ ਸਵਾਲ ਜਵਾਬ ਕਰ ਸਕਦੇ ਹੋ। ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇ ਪਸੰਦ ਆਇਆ ਹੋਵੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ। ਔਰ ਜਾਣਾ ਤੁਸੀਂ ਕਿਤੇ ਨਹੀਂ, ਜੁੜੇ ਰਹਿਣਾ ਇੰਡੋਸ TV ਦੇ ਨਾਲ। ਹੁਣ ਜਿਹੜਾ ਨੈਕਸਟ ਪ੍ਰੋਗਰਾਮ ਲੈ ਕੇ ਆ ਰਹੇ ਨੇ ਦਿਲਜੀਤ ਜੀ ਅਤੇ ਦੇਵ ਸਿੱਧੂ ਜੀ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਹਰ ਬੁੱਧਵਾਰ ਹਰ ਐਤਵਾਰ 7 ਵਜੇ ਸ਼ਾਮ ਦੇ ਆਸਟ੍ਰੇਲੀਆ ਦੇ ਟਾਈਮ ਸਾਡੇ ਮਸਲੇ ਸਾਡੇ ਹੱਲ ਪ੍ਰੋਗਰਾਮ ਲੈ ਕੇ ਆਉਂਦੇ ਨੇ, ਔਰ ਤੁਸੀਂ ਬਹੁਤ ਪਿਆਰ ਵੀ ਦਿੰਦੇ ਹੋ। ਸੋ ਜੁੜੇ ਰਹਿਣਾ, ਜਾਣਾ ਕਿਤੇ ਨਹੀਂ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।